ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 1 ਅਪ੍ਰੈਲ ਦਿਨ ਸ਼ੁੱਕਰਵਾਰ ਅਤੇ ਅੱਜ ਦੇ ਦਿਨ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਖਬਰ 'ਤੇ ਨਜ਼ਰ ਪ੍ਰੋਗਰਾਮ 'ਚ ਜੁੜਦੇ ਨੇ ਸਾਡੇ ਨਾਲ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਸਾਡੇ ਅੱਜ ਦੇ ਪ੍ਰੋਗਰਾਮ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਸੁਰਜੀਤ ਸਿੰਘ ਖੰਗੂੜਾ, ਸੈਨੋਜ਼ੇ ਤੋਂ ਗੁਰਦੀਪ ਸਿੰਘ ਵਿਰਦੀ, ਕਲੋਵਿਸ ਤੋਂ ਨਵਜੋਤ ਕੌਰ ਕਲੋਟੀ, ਯੂਬਾ ਸਿਟੀ ਤੋਂ ਸਤਨਾਮ ਸਿੰਘ ਸ਼ੇਰਗਿੱਲ, ਸੈਲਮਾ ਤੋਂ ਸੁਰਿੰਦਰ ਕੌਰ ਧਾਮੀ, ਸੀਰੀਜ਼ ਤੋਂ ਬਲਦੇਵ ਸਿੰਘ ਢਾਲੀਵਾਲ, ਰੀਨੋ ਤੋਂ ਸੁਰਿੰਦਰ ਸਿੰਘ ਕਾਲੋਂ, ਰੈਂਚੋ ਕਰਡੋਵਾ ਤੋਂ ਕਾਬਲ ਸਿੰਘ, ਬੈਂਸ ਮੋਡੈਸਟੋ ਤੋਂ ਦਲਬੀਰ ਸਿੰਘ ਗਿੱਲ, ਲਾਈਵ ਓਕ ਤੋਂ ਅਤੇ ਮੱਖਣ ਸਿੰਘ ਜੀ ਵਿਸਕਾਂਸਨ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਨਵਜੋਤ ਕੌਰ ਸਿੱਧੂ ਉਹਨਾਂ ਦੇ ਅਸਤੀਫੇ ਨੇ ਮਚਾਈ ਤੜਥੱਲੀ ਪੂਰੀ। ਅੱਜ ਤਾਂ ਅਪ੍ਰੈਲ ਫੂਲ ਹੈ ਜਿਹੜਾ, ਉਹ ਇਹਦੇ ਵਿੱਚ ਹੀ ਉਲਝ ਕੇ ਰਹਿ ਗਿਆ, ਅਸਤੀਫੇ ਦੇ ਵਿੱਚ ਹੀ। ਬੀਬੀ ਨਵਜੋਤ ਕੌਰ ਸਿੱਧੂ ਦਾ ਜਿਵੇਂ ਅਸਤੀਫਾ ਪੋਸਟ ਹੋਇਆ ਕਿ ਫੇਸਬੁੱਕ ਪੇਜ ਤੇ ਉਹਨਾਂ ਦੇ, ਤੇ ਵੈਸੇ ਫੇਸਬੁੱਕ ਪੇਜ ਵੀ ਉਹਨਾਂ ਦੇ 3-4 ਚੱਲਦੇ ਪਏ ਆ। ਇੱਕ ਦੇ ਵਿੱਚੋਂ ਇਹ ਪੋਸਟ ਆਇਆ ਕਿ ਉਹਨਾਂ ਨੇ ਆਖਰ ਇਸ ਭਾਰ ਨੂੰ ਲਾਹ ਦਿੱਤਾ ਆਪਣੇ ਸਿਰੋਂ ਔਰ ਅਸਤੀਫਾ ਦੇ ਦਿੱਤਾ ਭਾਜਪਾ ਪਾਰਟੀ ਤੋਂ। ਇਸ ਤੋਂ ਬਾਅਦ ਬੜਾ ਚਰਚਾ ਸ਼ੁਰੂ ਹੋ ਗਿਆ। ਪੱਤਰਕਾਰਾਂ ਨੇ ਆਪਣੇ ਘੋੜਿਆਂ ਦਾ ਮੂੰਹ ਇਹਨਾਂ ਦੀ ਰਿਹਾਇਸ਼ ਵੱਲ ਕਰ ਦਿੱਤਾ। ਬੀਬੀ ਨੇ ਡਰਾਇੰਗ ਰੂਮ 'ਚ ਬਹਾ ਵੀ ਦਿੱਤਾ ਪੱਤਰਕਾਰਾਂ ਨੂੰ, ਪਰ ਆਪ ਪਿਛਲੇ ਦਰਵਾਜ਼ੋਂ ਨਿਕਲ ਗਈ। ਸੋ ਕੋਈ ਪੁਸ਼ਟੀ ਨਹੀਂ ਕੀਤੀ। ਇਹਨਾਂ ਦੀ ਜਿਹੜੀ ਸਹਾਇਕ ਟੀਮ ਆ, ਉਹਨਾਂ ਨੇ ਕਿਹਾ ਕਿ ਇਹ ਅਪ੍ਰੈਲ ਫੂਲ ਬਣਾਇਆ ਬੀਬੀ ਨੇ, ਪਰ ਬਾਅਦ ਦੇ ਵਿੱਚ ਇੱਕ ਪੋਸਟ ਹੋਰ ਆ ਗਿਆ। ਉਹਨਾਂ ਨੇ ਬਾਬੇ ਬਾਦਲ ਨੂੰ ਫਿਰ ਚੰਗੀ ਤਰ੍ਹਾਂ ਪਾਣੀ ਪੀ ਕੇ ਕੋਸਿਆ ਕਿ ਮੈਂ ਤੁਹਾਡੇ ਰਿਸ਼ਤੇਦਾਰਾਂ ਲਈ ਅੰਮ੍ਰਿਤਸਰ ਦੀ ਜਿਹੜੀ ਸੀਟ ਹੈ ਵਿਧਾਇਕ ਦੀ, ਉਹ ਖਾਲੀ ਕਰਨ ਨੂੰ ਤਿਆਰ ਆ। ਕਾਫੀ ਉਹਨਾਂ ਨੇ ਰਗੜੇ ਲਾਏ ਫਿਰ ਉਸ ਪੋਸਟ ਦੇ ਵਿੱਚ। ਯਾਨੀ ਅਪ੍ਰੈਲ ਫੂਲ ਵਾਲਾ ਜਿਹੜਾ ਮਸਲਾ ਜਿਹੜਾ ਉਹ ਨਹੀਂ ਰਹਿ ਜਾਂਦਾ, ਕਿਉਂਕਿ ਅਪ੍ਰੈਲ ਫੂਲ ਜੇ ਹੁੰਦਾ ਤੇ ਇੱਕ ਪੋਸਟ ਪੈਂਦਾ, ਦੂਜਾ ਪੋਸਟ ਨਹੀਂ ਸੀ ਪੈਣਾ। ਪਰ ਪੁਸ਼ਟੀ ਨਹੀਂ ਹੋਈ ਇਹਨਾਂ ਪੋਸਟਾਂ ਦੀ ਕਿਤੋਂ ਵੀ ਅਧਿਕਾਰਤ ਤੌਰ ਤੇ, ਨਾ ਹੀ ਭਾਜਪਾ ਦੇ ਕਿਸੇ ਲੀਡਰ ਨੇ ਕੀਤੀ ਹੈ ਪੁਸ਼ਟੀ ਹੁਣ ਤੱਕ, ਨਾ ਹੀ ਬੀਬੀ ਨਵਜੋਤ ਕੌਰ ਸਿੱਧੂ ਵੱਲੋਂ ਕੀਤੀ ਜਾ ਰਹੀ। ਉਹ ਵੀ ਫੋਨ ਉਹਨਾਂ ਦਾ ਬੰਦ ਆਉਂਦਾ ਪਿਆ। ਸਾਰੇ ਉਹਨਾਂ ਦੇ ਰਾਬਤੇ ਜਿਹੜੇ ਹੈ, ਰਾਬਤਾ ਸੂਤਰ ਸਾਰੇ, ਉਹ ਹਾਲੇ ਤੱਕ ਡੈਡ ਪਏ ਨੇ। ਹੁਣ ਕੱਲ ਨੂੰ ਸਾਫ਼ ਹੋ ਸਕੇਗਾ ਕਿ ਇਹ ਮਹਿਜ਼ ਅਫਵਾਹ ਸੀ ਜਾਂ ਪੱਕੇ ਤੌਰ ਤੇ ਬੀਬੀ ਨਵਜੋਤ ਕੌਰ ਸਿੱਧੂ ਨੇ ਜਿਹੜਾ ਅਸਤੀਫਾ ਉਹ ਦੇ ਦਿੱਤਾ। ਪਰ ਜੇ ਸੂਤਰਾਂ ਦੀ ਮੰਨੀਏ, ਅੰਦਰਲੇ ਸੂਤਰ ਆ ਜਿਹੜੇ, ਉਹ ਦੱਸਦੇ ਆ ਕਿ ਇੱਕ ਹੰਗਾਮੀ ਮੀਟਿੰਗ ਵੀ ਸੱਦੀ ਹੈ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਪੰਜਾਬ ਦੇ ਮਸਲਿਆਂ ਨੂੰ ਲੈ ਕੇ, ਔਰ ਉਸ ਮੌਕੇ ਤੇ ਆਉਣਾ ਜਿਹੜਾ ਇਸ ਅਸਤੀਫੇ ਦਾ, ਉਹ ਕਿਤੇ ਨਾ ਕਿਤੇ ਇਸ਼ਾਰਾ ਇਹ ਕਰਦਾ ਹੈ ਕਿ ਸ਼ਾਇਦ ਇੱਕ ਅਪ੍ਰੈਲ ਫੂਲ ਵਾਲੇ ਦਿਨ ਤੋਂ ਅਗਲਾ ਦਿਨ ਹੈ ਜਿਹੜਾ, ਉਹ ਫੂਲ ਦੇਣੇ ਲੈਣੇ का ਵੀ ਹੋ ਸਕਦਾ ਹੈ। ਬੀਬੀ ਨਵਜੋਤ ਕੌਰ ਸਿੱਧੂ ਹੈ ਜਿਹੜੀ, ਉਹ ਉੱਥੇ ਗੁਲਦਸਤਾ ਲੈ ਕੇ ਪਹੁੰਚ ਜਾਵੇ। ਸੋ ਕਿਆਸ ਅਰਾਈਆਂ ਜਿਹੜੀਆਂ ਉਹ ਹਰ ਪਾਸੇ ਪੈ ਰਹੀਆਂ। ਪਰ ਬੀਬੀ ਨਵਜੋਤ ਕੌਰ ਸਿੱਧੂ ਜਿਵੇਂ ਕਹਿੰਦੀ ਆਈ ਹੈ, ਅਸਤੀਫਾ ਦੇ ਦੂੰਗੀ, ਮੈਂ ਕਰ ਦੂੰ, ਯੋ ਕਰ ਦੂੰ। ਹੁਣ ਅਸਤੀਫੇ ਵਾਲਾ ਉਹਨਾਂ ਨੇ ਲਤੀਫਾ ਜਿਹੜਾ, ਵੈਸੇ ਅਸਤੀਫਿਆਂ ਦੇ ਲਤੀਫੇ ਆ ਇੱਥੇ, ਤਾਂ ਅਸਤੀਫੇ ਵਾਲਾ ਲਤੀਫਾ ਜਿਹੜਾ ਛੱਡਿਆ, ਇਸ ਤਰ੍ਹਾਂ ਹੀ ਬੀਬੀ ਕਰਦੀ ਰਹੀ ਤੇ ਸ਼ੇਰ ਆਇਆ ਵਾਲੀ ਗੱਲ ਹੋ ਜਾਣੀ ਹੈ। ਸ਼ੇਰ ਆਇਆ ਤਾਂ ਭਾਵੇਂ ਨਹੀਂ, ਅਸਤੀਫਾ ਆਇਆ ਜਿੱਧਰ ਸੱਚੀ ਆਇਆ ਉਧਰ ਵੀ ਲੋਕਾਂ ਨੇ ਕਹਿਣਾ ਬੀਬੀ ਨਵਜੋਤ ਕੌਰ ਸਿੱਧੂ ਕਿਤੇ ਫੂਲ ਤਾਂ ਨਹੀਂ ਬਣਾਉਂਦੀ। ਲੋਕਾਂ ਨੇ ਤਰੀਕ ਹੀ ਚੈੱਕ ਕਰ ਲੱਗ ਜਾਇਆ ਕਰਨਾ ਵੀ ਅੱਜ ਵੀ ਕਿਤੇ 1 ਅਪ੍ਰੈਲ ਤਾਂ ਨਹੀਂ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਭਾਰਤ ਮਾਤਾ ਕੀ ਜੈ ਵਾਲੇ ਮਾਮਲੇ ਦੇ ਵਿੱਚ ਇੱਕ ਮੁਸਲਿਮ ਸੰਗਠਨ ਨੇ ਫਤਵਾ ਜਾਰੀ ਕੀਤਾ। ਦਾਰੁਲ ਉਲਾਮ ਹੈ ਜਿਹੜਾ ਇਹਨਾਂ ਦਾ ਧਾਰਮਿਕ ਸੰਗਠਨ ਹੈ, ਜਿਹੜਾ ਦੇਵਬੰਦ ਦਾਰੁਲ ਉਲਾਮ ਦਾ, ਤਾਂ ਉਹਨਾਂ ਨੇ ਇਹ ਫਤਵਾ ਜਾਰੀ ਕਰ ਦਿੱਤਾ ਕਿ ਕੋਈ ਵੀ ਮੁਸਲਮਾਨ ਹੈ ਜਿਹੜਾ ਭਾਰਤ ਮਾਤਾ ਕੀ ਜੈ ਨਹੀਂ ਕਹੇਗਾ। ਔਰ ਇਹਦੇ ਤੇ ਬਵਾਲ ਫਿਰ ਛਿੜ ਗਿਆ ਜੀ, ਕਿਉਂਕਿ ਜਿਹੜਾ ਦੂਜਾ ਭਗਵਿਆਂ ਦਾ ਖੇਮਾ ਉਹ ਚਿੜ ਗਿਆ
ਇਸ ਬਿਆਨ ਤੋਂ, ਇਸ ਧਾਰਮਿਕ ਫਤਵੇ ਤੋਂ। ਫਤਵੇ ਦੀ ਅਹਿਮੀਅਤ ਜਿਹੜੀ ਮੁਸਲਮਾਨ ਭਾਈਚਾਰੇ ਦੇ ਵਿੱਚ ਉਹ ਇਸ ਤਰ੍ਹਾਂ ਹੈ ਜਿਵੇਂ ਸਿੱਖ ਭਾਈਚਾਰੇ ਦੇ ਵਿੱਚ ਜਿਵੇਂ ਹੁਕਮਨਾਮੇ ਜਾਰੀ ਹੁੰਦੇ ਆ, ਇਸ ਤਰੀਕੇ ਦੀ ਉਹ ਵਿਧੀ ਹੈ ਉਹਨਾਂ ਦੀ। ਤਾਂ ਉਹ ਆਪਣੇ ਧਾਰਮਿਕ ਮਸਲਿਆਂ ਨੂੰ ਇਹ ਫਤਵਿਆਂ ਦੇ ਰੂਪ ਦੇ ਵਿੱਚ ਲਾਗੂ ਵੀ ਕਰਵਾਉਂਦੇ ਆ। ਸੋ ਉਹ ਫਤਵਾ ਜਾਰੀ ਕਰ ਦਿੱਤਾ ਗਿਆ। ਹਾਲਾਂਕਿ ਗਾਂ ਮੁਸਲਮਾਨ ਭਾਈਚਾਰੇ ਦੇ ਵਿੱਚ ਵੀ ਕਈ, ਜਿਵੇਂ ਇੱਧਰ ਸਿੱਖਾਂ ਦੇ ਵਿੱਚ ਕਈ ਸਿੱਖ ਜਥੇਬੰਦੀਆਂ ਵੱਖੋ ਵੱਖਰੇ ਆਪੋ ਆਪਣੇ ਪੰਥ, ਆਪੋ ਆਪਣੇ ਕਾਜ, ਉਸੇ ਤਰੀਕੇ ਦਾ ਉਧਰ ਵੀ ਹੈ। ਉਹ ਕਾਫੀ ਵੰਡੀਆਂ ਨੇ ਉਹਨਾਂ ਦੇ ਵਿੱਚ ਵੀ, ਪਰ ਇੱਕ ਵੱਡੀ ਜਮਾਤ ਹੈ ਦਾਰੁਲ ਉਲੂਮ ਦੀ, ਤਾਂ ਉਹਨਾਂ ਨੇ ਇਹ ਜਿਹੜਾ ਫਤਵਾ ਜਾਰੀ ਕੀਤਾ ਤਾਂ ਉਹਦੇ ਤੇ ਇੱਕ ਵਿਵਾਦ ਛਿੜ ਗਿਆ। ਗਿਰੀਰਾਜ ਸਿੰਘ ਨੇ ਤੇ ਇੱਥੋਂ ਤੱਕ ਕਹਿ ਦਿੱਤਾ, ਇਹਨਾਂ ਦਾ ਇੱਕ ਬੜਾ ਬੜਪੋਲਾ ਬਿਹਾਰ ਤੋਂ ਆਉਂਦਾ ਨੇਤਾ ਭਾਜਪਾ ਦਾ, ਉਹਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਹਦੇ ਤੇ ਇਹ ਤਾਂ ਦੇਸ਼ ਤੋੜਨ ਦਾ ਕੰਮ ਹੋ ਗਿਆ, ਦੇਸ਼ ਧਰੋਹ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ। ਕਈ ਭਾਜਪਾ ਦੇ ਨੇਤਾ ਸਾਧਵੀ ਨਰਿੰਜਨਾ ਜਿਹੜੀ, ਉਹਨੇ ਵੀ ਆਖਿਆ ਕਿ ਇਹ ਦੇਸ਼ ਦੇ ਪ੍ਰਤੀ ਗਦਾਰੀ ਹੈ। ਸੋ ਭਾਜਪਾ ਵਾਲੇ ਬਹੁਤ ਵੱਡੇ ਪੱਧਰ ਤੇ ਚਿੜੇ ਹੋਏ ਆ, ਬਿਆਨ ਦੇ ਰਹੇ ਆ। ਤਾਂ ਪਰ ਮੇਰੇ ਖਿਆਲ ਦੇ ਵਿੱਚ ਇਹ ਕੋਈ ਐਡਾ ਵੱਡਾ ਮਸਲਾ ਨਹੀਂ ਹੈ ਜਿੱਡਾ ਵੱਡਾ ਮਸਲਾ ਬਣਾ ਦਿੱਤਾ, ਕਿਉਂਕਿ ਅੱਜ ਕਿਸਾਨ ਮਰਦਾ ਪਿਆ ਉਹਦਾ ਕਿਤੇ ਜ਼ਿਕਰ ਨਹੀਂ ਹੈ। ਇੱਥੋਂ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਕੋਈ ਸਰਕਾਰ ਵੀ ਜ਼ਿਕਰ ਨਹੀਂ ਕਰਦੀ। ਮਜ਼ਦੂਰ ਹੈ ਜਿਹੜਾ ਮਹਿੰਗਾਈ ਦੀ ਚੱਕੀ 'ਚ ਪਿਸਦਾ ਪਿਆ, ਕਿਸੇ ਨੂੰ ਕੋਈ ਉਹਦਾ ਹੈ ਨਹੀਂ ਕਿ ਅੱਗੇ ਰੁਜ਼ਗਾਰ ਦਾ ਭਵਿੱਖ ਬਣਨਾ ਹੈ। ਬੇਰੁਜ਼ਗਾਰਾਂ ਦੀ ਇੱਕ ਵਿਹਲੜ ਫੌਜ ਹੈ ਪੂਰੇ ਮੁਲਕ ਦੇ ਵਿੱਚ। 20-25 ਕਰੋੜ ਐਸਾ ਬੰਦਾ ਪਿਆ ਫੁੱਟਪਾਥਾਂ ਤੇ ਜਿਨ੍ਹਾਂ ਨੂੰ ਰੋਟੀ ਹੈ ਜਿਹੜੀ ਉਹ ਅਸਮਾਨ 'ਚੋਂ ਡਿੱਗੀ ਬੂੰਦ ਵਰਗੀ, ਸਵਾਤੀ ਬੂੰਦ ਵਰਗੀ ਹੈ, ਜਿਵੇਂ ਪਪੀਏ ਨੂੰ ਮਿਲ ਗਈ, ਨਹੀਂ ਤਾਂ ਭੁੱਖੇ ਦਾ ਭੁੱਖਾ। ਸੋ ਇਹ ਸਾਰਾ ਕੁਛ ਇਹ ਜਿਹੜਾ ਇਹਨਾਂ ਜ਼ੋਰ ਸ਼ੋਰ ਵਾਲੇ ਨਾਅਰਿਆਂ ਦੇ ਥੱਲੇ ਦੱਬਿਆ ਹੋਇਆ। ਹੁਣ ਪਤਾ ਨਹੀਂ, ਕਿਉਂਕਿ ਇਹ ਵੀ ਸੰਗਠਨ ਇਹੋ ਜਿਹੇ ਆ, ਧਾਰਮਿਕ ਸੰਗਠਨ, ਕਿ ਇਹਨਾਂ ਦੀਆਂ ਵੀ ਰਿਮੋਟਾਂ ਕਈਆਂ ਦੇ ਹੱਥ 'ਚ ਆ। ਸੋ ਇਹ ਚੀਜ਼ ਜਿਹੜੀ ਆ ਉਹ ਕਿਤੇ ਨਾ ਕਿਤੇ ਸ਼ੱਕ ਪੈਦਾ ਕਰਦੀ ਹੈ ਕਿ ਅਸਲ ਮੁੱਦਿਆਂ ਨੂੰ ਬਿਠਾਉਣ ਲਈ ਤਾਂ ਨਹੀਂ ਇਹ ਮੁੱਦੇ ਜਿਹੜੇ ਉਭਾਰੇ ਜਾਂਦੇ ਸਮੇਂ ਤੇ। ਉਹ ਜਿਹੜਾ ਮੀਡੀਆ ਸਾਡਾ, ਉਹਨੂੰ ਹੋਰ ਤੇ ਕੋਈ ਕੰਮ ਹੀ ਨਹੀਂ ਹੈਗਾ, ਜਦੋਂ ਇਹੋ ਜਿਹਾ ਹੁੰਦਾ ਡਿਬੇਟ ਸ਼ੁਰੂ ਹੋ ਜਾਂਦੇ ਆ। ਸੋ ਇਹ ਆਪਣੇ ਆਪ ਦੇ ਵਿੱਚ ਬੜਾ ਹੈ, ਪਰ ਜੇ ਸੱਚ ਮੰਨੀਏ ਤਾਂ ਏਡਾ ਹੈ ਨਹੀਂ, ਕਿਉਂਕਿ ਜਿਹੜਾ ਕਹਿਣਾ ਚਾਹੁੰਦਾ ਕਵੇ, ਜਿਹੜਾ ਨਹੀਂ ਕਹਿਣਾ ਚਾਹੁੰਦਾ ਨਾ ਕਵੇ। ਹੁਣ ਦੇਖੋ ਸਿੱਧਾ ਸਾਫ਼ ਜਿਹਾ ਹੈ ਕਿ ਉਹ ਭਾਰਤ ਮਾਤਾ ਨੂੰ ਮਾਂ ਸਮਝਦੇ ਆ, ਤੇ ਜਿਹੜੇ ਮੁਸਲਮਾਨ ਕਹਿੰਦੇ ਕਿ ਉਹਨਾਂ ਦਾ ਸਾਡਾ ਸਿਧਾਂਤ ਇੱਕ ਹੀ ਹੈ ਕਿ ਅੱਲਾ ਇੱਕੋ ਹੈ, ਤਾਂ ਅੱਲਾ ਨੂੰ ਮੰਨਣਾ। ਤਾਂ ਉਹ ਫਿਰ ਉਹਨਾਂ ਦਾ ਧਾਰਮਿਕ ਸਿਧਾਂਤਾਂ ਦਾ ਜਿਹੜਾ ਮਸਲਾ ਉਹ ਕਾਇਮ ਰਹਿਣਾ ਚਾਹੀਦਾ। ਕੋਈ ਦੇਸ਼ ਨੂੰ ਇੱਜ਼ਤ ਦਿੰਦਾ ਤਾਂ ਠੀਕ ਹੈ। ਜ਼ਬਰਦਸਤੀ, ਮੈਂ ਉਸ ਦਿਨ ਵੀ ਕਿਹਾ ਸੀਗਾ, ਘੋੜੇ ਨੂੰ ਤੁਸੀਂ ਪਾਣੀ ਦੇ ਕੋਲ ਲਿਜਾ ਸਕਦੇ ਜੇ, ਘੋੜੇ ਨੂੰ ਛਿੱਤਰਾਂ ਦੇ ਨਾਲ ਪਾਣੀ ਪਿਆ ਨਹੀਂ ਸੀ ਸਕਦਾ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਥਾਣੇਦਾਰ ਦੀ ਕੁੜੀ ਅਗਵਾ, ਪੁਲਿਸ ਨੂੰ ਪਿਆ ਭੜਥੂ। ਅੰਮ੍ਰਿਤਸਰ ਖਾਲਸਾ ਕਾਲਜ ਫਾਰ ਵੂਮੈਨ ਦੀ ਇਹ ਵਿਦਿਆਰਥਣ ਸੀਗੀ ਜੀ, ਔਰ ਇਹਦਾ ਪਿਤਾ ਹੀ ਇਹਨੂੰ ਛੱਡਣ ਆਇਆ ਸੀ। ਜਦੋਂ ਉਹਨੇ ਕਾਲਜ ਦੇ ਗੇਟ ਮੂਹਰੇ ਲਾਇਆ ਤੇ ਉੱਥੇ ਦੱਸਦੇ ਆ ਕਿ ਬਲੈਰੋ ਗੱਡੀ ਦੇ ਵਿੱਚ 3-4 ਜਿਹੜੇ ਮੁਸ਼ਟੰਡੇ ਸੀ, ਉਹਨਾਂ ਨੇ ਕੁੜੀ ਨੂੰ ਧੱਕੇ ਨਾਲ ਚੁੱਕ ਲਿਆ। ਉਹ ਰਸਤੇ ਦੇ ਵਿੱਚ ਵੀ ਉਹ ਪਾਸ ਕਰਦੇ ਰਹੇ, ਇਹਨਾਂ ਨੂੰ 2-3 ਵਾਰੀ ਕੀਤਾ। ਥਾਣੇਦਾਰ ਨੂੰ ਸ਼ੱਕ ਵੀ ਹੋਇਆ ਤਾਂ ਉਹ ਨਾਲ ਦੀ ਨਾਲ ਘੰਟੀਆਂ ਖੜਕ ਗਈਆਂ, ਕਿਉਂਕਿ ਬੱਚੀ ਜਿਹੜੀ, ਉਹ ਪੁੱਤਰੀ ਜਿਹੜੀ ਉਹ ਥਾਣੇਦਾਰ ਦੀ ਸੀ। ਹਾਈ ਅਲਰਟ ਹੋ ਗਿਆ ਪੂਰੇ ਜ਼ਿਲ੍ਹੇ ਦੇ ਵਿੱਚ, ਨਾਕਾਬੰਦੀ ਜਿਹੜੀ ਪੈਰ ਤੇ ਹੋ ਗਈ। ਫਿਰ ਇਸੇ ਨਾਕੇਬੰਦੀਆਂ ਦੇ ਕਾਰਨ ਉਹ ਜਿਹੜੇ ਅਗਵਾ ਕਰਤਾ ਸੀਗੇ ਉਹ ਉਸ ਥਾਣੇਦਾਰ ਦੀ ਪੁੱਤਰੀ ਨੂੰ ਝਬਾਲ ਦੇ ਲਾਗੇ ਲਾ ਕੇ ਫਰਾਰ ਹੋ ਗਏ। ਯਾਨੀ ਮਿੰਟਾਂ ਦੇ ਵਿੱਚ ਕੁੜੀ ਹੈ ਜਿਹੜੀ, ਉਹ ਪੁਲਿਸ ਨੇ ਉਹਨਾਂ ਅਗਵਾ ਕਰਤਾਂ ਦੇ ਚੁੰਗਲ ਚ ਛੁਡਵਾ ਲਈ। ਚੰਗੀ ਗੱਲ ਆ, ਬੜੀ ਵਧੀਆ ਗੱਲ ਆ ਕਿ ਕਈ ਮੌਕਿਆਂ ਤੇ ਅਸੀਂ ਵੇਖਦੇ ਹਾਂ ਕਿ ਪੁਲਿਸ ਦਾ ਜਿਹੜਾ ਐਕਸ਼ਨ ਇਹੋ ਜਿਹਾ ਹੁੰਦਾ ਕਿ ਉਹ ਅਗਲੇ ਦਿਨ ਆਉਂਦੀ ਹੈ, ਵਾਰਦਾਤ ਹੋਈ ਤੋਂ ਅਗਲੇ ਦਿਨ ਆਉਂਦੀ, ਕਈ ਵਾਰੀ ਤੇ ਲਾਸ਼ ਚੁੱਕਣ ਵੀ ਦੂਜੇ ਦਿਨ ਹੀ ਆਉਂਦੀ ਹੈ, ਇੰਨੀ ਨੀਂਦ ਦੀ ਮਾਰੀ ਹੈ। ਪਰ ਇਸ ਮਸਲੇ ਦੇ ਵਿੱਚ ਘੱਟੋ ਘੱਟ ਉਹਨਾਂ ਨੇ ਕੁੜੀ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ, ਕੁੜੀ ਬਰਾਮਦ ਕਰ ਲਈ, ਸਹੀ ਸਲਾਮਤ ਕੁੜੀ ਮਿਲ ਗਈ, ਚੰਗੀ ਗੱਲ। ਪਰ ਸਵਾਲ ਇਹ ਹੈ ਕਿ ਕੀ ਜੇਕਰ ਇਹ ਕੁੜੀ ਕਿਸੇ ਆਮ ਬੰਦੇ ਦੀ ਹੁੰਦੀ, ਐਕਸ਼ਨ ਫੌਰੀ ਤੌਰ ਤੇ ਇਹੋ ਜਿਹਾ ਲਿਆ ਜਾਂਦਾ? ਨਹੀਂ, ਕਦੇ ਵੀ ਨਹੀਂ। ਤਾਂ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਇਹੋ ਜਿਹੀਆਂ ਮਸਾਲਾ ਪਈਆਂ ਨੇ, ਜਦੋਂ ਇੱਕ ਬੱਚੀ ਨਾਲ ਬਲਾਤਕਾਰ ਹੋਇਆ, ਉਹਦੇ ਪਿਤਾ ਨੂੰ ਮਾਮਲਾ ਦਰਜ ਕਰਵਾਉਣ ਲਈ ਥਾਣੇ ਦੇ ਅੱਗੇ 2 ਮਹੀਨੇ ਬਹਿਣਾ ਪਿਆ। ਉਸ ਥਾਣੇ ਵਾਲੇ ਗੱਲ ਨਹੀਂ ਸੁਣੀ ਤੇ ਉਹਨੂੰ ਸਿਆਸੀ ਰਾਜਧਾਨੀ ਬਠਿੰਡੇ 'ਚ ਜਾ ਕੇ ਧਰਨਾ ਲਾਉਣਾ ਪਿਆ। ਧਰਨੇ 'ਚ ਵੀ ਕਿਸੇ ਨੇ ਗੱਲ ਨਾ ਸੁਣੀ ਤੇ ਉਹਨੂੰ ਡਾਂਗਾ ਖਾਣੀਆਂ ਪਈਆਂ। ਡਾਂਗਾ ਖਾਏ ਤੋਂ ਵੀ ਗੱਲ ਨਾ ਬਣੀ ਤੇ ਉਹਨੂੰ ਜੇਲ੍ਹ ਦੇ ਵਿੱਚ ਜਾਣਾ ਪਿਆ। ਅੰਤ ਜਾ ਕੇ ਜਥੇਬੰਦੀਆਂ ਨੇ ਜ਼ੋਰ ਪਾ ਕੇ ਉਹ ਮਾਮਲਾ ਦਰਜ ਕਰਵਾਇਆ ਸੀ ਤੇ ਉਹ ਮਾਮਲਾ ਸੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਗ੍ਰਹਿ ਜ਼ਿਲ੍ਹੇ ਦਾ। ਇਹੋ ਜਿਹੀਆਂ ਮਸਾਲਾ ਪਈਆਂ ਨੇ। ਸਾਨੂੰ ਇਹੋ ਜਿਹਾ ਸਿਸਟਮ ਸਿਰਜਣਾ ਚਾਹੀਦਾ ਹੈ
ਕਿ ਕੁੜੀ ਚੌਕੀਦਾਰ ਦੀ ਵੀ ਹੋਵੇ ਚਾਹੇ ਥਾਣੇਦਾਰ ਦੀ ਹੋਵੇ, ਦੋਨਾਂ ਦੀ ਹਿਫਾਜ਼ਤ ਯਕੀਨੀ ਹੋਵੇ। ਜੇ ਕਿਤੇ ਹੋਣੀ ਵਾਪਰ ਵੀ ਜਾਂਦੀ ਹੈ ਤੇ ਐਕਸ਼ਨ ਦੋਵਾਂ ਦੇ ਮਾਮਲੇ 'ਚ ਝੱਟ ਫਟ ਤੁਰੰਤ ਹੋਣਾ ਚਾਹੀਦਾ। ਜੀ ਜੀ, ਹੋਣਾ ਚਾਹੀਦਾ ਆ, ਪਰ ਕਰਦੇ ਨਹੀਂ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਹਰਿਆਣਾ ਦੇ ਇੱਕ ਭਾਜਪਾ ਸਾਂਸਦ ਨੇ ਕਿਹਾ ਜਾਟ ਅੰਦੋਲਨ ਹਿੰਸਾ 'ਚ ਭਾਜਪਾ ਦੇ ਲੋਕ ਵੀ ਸ਼ਾਮਲ। ਅਸਲ ਦੇ ਵਿੱਚ ਹਰਿਆਣੇ ਦੇ ਵਿੱਚ ਦੁਫੇੜ ਜਿਹੜਾ ਉਹ ਪਿਆ ਹੋਇਆ ਹੈ, ਉਹ ਜਾਟ ਅੰਦੋਲਨ ਨੇ ਹੀ ਇਹਨਾਂ ਨੂੰ ਉੱਥੇ ਦੁਫੇੜ ਕੀਤਾ ਹੋਇਆ, ਦਫਾੜ ਕੀਤਾ ਹੋਇਆ। ਆਪ ਦੋ ਧੜੇ ਬਣ ਗਏ ਆ। ਇੱਕ ਕੈਬਨਿਟ ਦੇ ਵਿੱਚ ਜਾਟਾਂ ਦੀ ਬਹੁਲਤ ਹੈ, ਉਹ ਇੱਕ ਪਾਸੇ ਨੇ, ਜਿਹੜੇ ਨੌਨ ਜਾਟ ਆ, ਜਿਹੜੇ ਗੈਰ ਜਾਟ ਆ, ਉਹ ਦੂਜੇ ਪਾਸੇ ਆ। ਤੇ ਦੂਜੇ ਪਾਸੇ ਜਿਹੜੇ ਉਹ ਡਰਦੇ, ਤੁਹਾਨੂੰ ਪਤਾ ਘੁੱਗੂ ਵਾਲੀਆਂ ਕਾਰਾਂ ਦਾ ਵੀ ਬੜਾ ਤੇਹ ਹੁੰਦਾ ਲੀਡਰ ਨੂੰ, ਉਹ ਖੁੱਸ ਜਾਣ ਤੋਂ ਡਰਦੇ, ਬਹੁਤੇ ਨਹੀਂ ਬੋਲਦੇ, ਪਰ ਉਹਨਾਂ 'ਚ ਇੱਕ ਬੜਾ ਅੜਬ ਆ, ਉਹ ਆ ਰਾਜਕੁਮਾਰ ਸੈਣੀ, ਜਿਹੜਾ ਕੁਰੂਕਸ਼ੇਤਰ ਤੋਂ ਆਉਂਦਾ ਸਾਂਸਦ ਹੈ ਇਹਨਾਂ ਦਾ। ਉਹ ਬੜਾ ਬੋਲਦਾ। ਔਰ ਜਿਹੜਾ ਜਾਟ ਤੇ ਗੈਰ ਜਾਟਾਂ ਦਾ ਉੱਥੇ ਚੱਲਿਆ ਸੀ ਹਿੰਸਾ ਦਾ ਸਿਲਸਿਲਾ, ਉਹ ਰਾਜਕੁਮਾਰ ਸੈਣੀ ਦੇ ਬਿਆਨ ਤੋਂ ਬਾਅਦ ਚੱਲਿਆ ਸੀ। ਉਹਨੇ ਕਿਹਾ ਸੀ ਕਿ ਅਸੀਂ ਇਹਨਾਂ ਨੂੰ ਨਹੀਂ ਲੈਣ ਦਿਆਂਗੇ। ਉਹਨੇ ਭੀੜ ਨੂੰ ਭੜਕਾ ਕੇ ਸੜਕਾਂ ਤੇ ਜਿਹੜੇ ਗੈਰ ਜਾਟ ਸੰਗਠਨ ਸੀ ਉਹਨਾਂ ਨੂੰ ਉਤਾਰ ਦਿੱਤਾ ਸੀ। ਉਸੇ ਰਾਜਕੁਮਾਰ ਸੈਣੀ ਨੇ ਜਾਟ ਅੰਦੋਲਨ ਨੂੰ ਕਿਹਾ ਸੀ ਕਿ ਅਸੀਂ ਚੁਣੌਤੀ ਦਿਆਂਗੇ ਸੁਪਰੀਮ ਕੋਰਟ ਦੇ ਵਿੱਚ, ਔਰ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਚਲਾ ਵੀ ਗਿਆ। ਮੈਂ ਉਸ ਦਿਨ ਵੀ ਕਿਹਾ ਸੀ ਕਿ ਇਹਨਾਂ ਦੇ ਵਿੱਚੋਂ ਹੀ ਬੰਦਿਆਂ ਨੇ ਲੈ ਜਾਣਾ, ਉਹ ਲੈ ਵੀ ਗਿਆ। ਹੁਣ ਜਦੋਂ ਇਹ ਸਭ ਕੁਝ ਚੱਲ ਪਿਆ, ਖਿੱਦੋ ਉਧੜਦੀ ਪਈ ਹੈ। ਹੁਣ ਰਾਜਕੁਮਾਰ ਸੈਣੀ ਨੇ ਇੱਕ ਹੋਰ ਬੜਾ ਵੱਡਾ ਬਿਆਨ ਦਿੱਤਾ। ਉਹਨੇ ਕਿਹਾ ਕਿ ਇਹ ਖੇਡ ਜਿਹੜੀ ਸਾਰੀ ਖੇਡੀ ਹੈ ਇਨੈਲੋ ਕਾਂਗਰਸ ਨੇ, ਤੇ ਵਿੱਚ ਸਾਡੇ ਵੀ ਬੰਦੇ ਸ਼ਾਮਲ ਸੀ। ਉਹਨੇ ਇੱਥੋਂ ਤੱਕ ਆਖ ਦਿੱਤਾ ਕਿ ਆ ਜਿਹੜਾ ਉੱਥੇ ਬਜਟ ਸੈਸ਼ਨ ਹੋਇਆ ਅਸੈਂਬਲੀ ਦੇ ਵਿੱਚ, ਸਾਡੇ ਸਦਨ ਦੇ ਵਿੱਚ, ਲੋਕ ਸਭਾ ਦੇ ਵਿੱਚ, ਉਹ ਕਹਿੰਦਾ ਮੈਂ ਉੱਥੇ ਬੋਲਣਾ ਚਾਹੁੰਦਾ ਸੀ ਪਰ ਸਾਡੇ ਲੋਕਾਂ ਨੇ ਬੋਲਣ ਨਹੀਂ ਦਿੱਤਾ। ਕਮਾਲ ਦੀ ਗੱਲ ਹੈ ਕਿ ਜੇ ਇੱਕ ਭਾਜਪਾ ਦਾ ਵਿਧਾਇਕ ਹੈ ਜਿਹੜਾ ਸਾਂਸਦ ਹੈ ਜਿਹੜਾ, ਉਹ ਕਹੀ ਜਾਂਦਾ ਮੈਨੂੰ ਉੱਥੇ ਪਾਰਲੀਮੈਂਟ ਦੇ ਵਿੱਚ ਬੋਲਣ ਹੀ ਨਹੀਂ ਦਿੱਤਾ ਸਾਡੇ ਆਪਣੀ ਪਾਰਟੀ ਦੇ ਲੋਕਾਂ ਨੇ, ਤਾਂ ਇਹਦਾ ਮਤਲਬ ਹੈ ਕਿ ਦਾਲ 'ਚ ਕੁਛ ਕਾਲਾ ਸੀ। ਇਸ ਤੋਂ ਪਹਿਲਾਂ ਵੀ ਭਾਜਪਾ ਦਾ ਇੱਕ ਮੰਤਰੀ ਹਰਿਆਣੇ ਦਾ ਕਹਿ ਚੁੱਕਾ ਕਿ ਜਿਹੜੇ ਜੱਜ ਕੁਛ ਦਿਨ ਪਹਿਲਾਂ ਸਵਰਗ ਸੁਧਾਰ ਗਏ ਸਨ, ਤਾਂ ਉਹ ਜੱਜ ਨੇ ਉਹਨਾਂ ਨੂੰ ਕਿਹਾ ਸੀ ਕਿ ਸਾਡੇ ਕੋਲ ਪ੍ਰਾਪਤ ਸਬੂਤ ਜਿਹੜੇ ਪਹੁੰਚ ਚੁੱਕੇ ਮੁਰਥਲ ਕਾਂਡ ਦੇ। ਉਸ ਭਾਜਪਾ ਦੇ ਮੰਤਰੀ ਦਾ ਬਿਆਨ ਆਇਆ ਸੀ, ਪਰ ਉਸ ਤੋਂ ਬਾਅਦ ਉਹ ਮੰਤਰੀ ਵੀ ਕਿਤੇ ਗਾਇਬ ਹੋ ਗਿਆ, ਉਹਦਾ ਚਿਹਰਾ ਹੀ ਨਹੀਂ ਦਿਖਿਆ। ਹੁਣ ਇਹ ਭਾਜਪਾ ਦਾ ਸੰਸਦ ਵੀ ਇਹ ਗੱਲ ਕਹੀ ਜਾਂਦਾ ਕਿ ਭਾਜਪਾ ਦੇ ਲੋਕ ਇਸ ਹਿੰਸਾ ਦੇ ਵਿੱਚ ਸ਼ਾਮਲ ਸੀ। ਇਨੈਲੋ ਵਾਲਾ ਦਾ ਵੀ ਉਹ ਕਹਿ ਗਿਆ ਕਿ ਦਖਲਅੰਦਾਜ਼ੀ ਸੀ। ਕਾਂਗਰਸ ਵਾਲਿਆਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਉਹ ਟੇਪ ਦਾ ਕਿਸ ਤਰ੍ਹਾਂ ਰੌਲਾ ਪਿਆ। ਸੋ ਜੇ ਸਾਰਾ ਕੁਛ ਇਹ ਬਿਆਨ ਆਪ ਹੀ ਕਰੀ ਜਾਂਦੇ ਆ, ਤੇ ਉਸ ਦੇ ਬਾਵਜੂਦ ਰਾਜਨਾਥ ਸਿੰਘ ਕਹਿੰਦਾ ਕਿ ਇਹਨਾਂ ਨੂੰ ਸ਼ਾਬਾਸ਼ੀ ਦੇਣੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਭਾਜਪਾ ਦੀ ਸਰਕਾਰ ਨੇ ਕੰਮ ਕੀਤਾ ਹਰਿਆਣੇ ਦੀ। ਤਾਂ ਫਿਰ ਕੁੱਲ ਮਿਲਾ ਕੇ ਮਾਮਲਾ ਚੁੱਲੂ ਪਰ ਪਾਣੀ 'ਚ ਡੁੱਬ ਮਰਨ ਵਾਲਾ ਕਿ ਇੱਕ ਪਾਸੇ ਦੇਸ਼ ਦਾ ਜਿਹੜਾ ਗ੍ਰਹਿ ਮੰਤਰੀ ਉਹ ਇਹਨਾਂ ਨੂੰ ਸ਼ਾਬਾਸ਼ੀ ਦੇਣ ਡਿਆ, ਉਸ ਰਾਜ ਦੇ ਜਿਹੜੇ ਮੰਤਰੀ ਤੇ ਸਾਂਸਦ ਆ ਉਹ ਲੀਰਾਂ ਕੱਢੀ ਜਾਂਦੇ ਖਿੱਦੋ 'ਚ। ਜੀ ਬਿਲਕੁਲ ਜੀ। ਨਹੀਂ, ਉਹ ਮੈਨੂੰ ਲੱਗਦਾ ਰਾਜ ਮੰਤਰੀ ਜਿਹੜੇ ਉਹਨਾਂ ਨੇ ਮੰਤਰੀ ਹੋਣ ਦੇ ਨਾਤੇ ਨਹੀਂ, RSS ਹੋਣ ਦੇ ਨਾਤੇ ਸ਼ਾਇਦ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ ਵੀ ਬਹੁਤ ਵਧੀਆ ਚੰਨ ਚਾੜੇ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਚੰਡੀਗੜ੍ਹ ਦੀ ਜਨਾਨਾ ਪੁਲਿਸ ਹੋ ਰਹੀ ਆ ਜਿਸਮਾਨੀ ਸ਼ੋਸ਼ਿਤ ਮਾਮਲਾ ਹਾਈ ਕੋਰਟ ਦੇ ਵਿੱਚ। ਇਹ ਵੀ ਤੰਗ ਕਰਨ ਵਾਲੀ ਖਬਰ ਹੈ ਜੀ ਕਿ ਸਾਡੇ ਇੱਥੇ ਜਨਾਨਾ ਪੁਲਿਸ ਹੈ ਜਿਹੜੀ, ਜਿਹਦੇ ਮੋਢਿਆਂ ਤੇ ਜ਼ਿੰਮੇਵਾਰੀ ਹੈ ਕਿ ਬੀਬੀਆਂ ਨੂੰ ਸੁਰੱਖਿਆ ਦੇਣੀ, ਉਹ ਆਪ ਹੀ ਅਸੁਰੱਖਿਅਤ ਹੈ। ਤੇ ਆਪ ਹੀ ਅਸੁਰੱਖਿਅਤ ਕਿੱਥੇ ਹੈ? ਥਾਣਿਆਂ 'ਚ। ਕਮਾਲ ਦੀ ਗੱਲ ਹੈ ਕਿ ਪੁਲਿਸ ਜਿਹੜੀ ਹੈ ਉਹ ਥਾਣਿਆਂ 'ਚ ਆਪ ਹੀ ਸੁਰੱਖਿਅਤ ਨਹੀਂ, ਤੇ ਫਿਰ ਲੋਕਾਂ ਲਈ ਉਹ ਥਾਣੇ ਕਿੰਨੇ ਕੁ ਮਹਿਫੂਜ਼ ਰਹਿ ਜਾਣਗੇ? ਹੁਣ ਜੇ ਆਪਾਂ ਇਹ ਮੰਨ ਕੇ ਚੱਲੀਏ, ਜੇ ਜਿਸ ਤਰੀਕੇ ਦਾ ਇਹ ਹਾਈ ਕੋਰਟ ਦੇ ਵਿੱਚ ਗਿਆ ਮਾਮਲਾ, ਤਾਂ ਕਿ ਅੱਧੀ ਰਾਤ ਨੂੰ ਮੰਨ ਲਓ ਜੇ ਕਿਸੇ ਬੱਚੀ ਤੇ ਕਿਸੇ ਔਰਤ ਤੇ ਬੀਬੀ ਤੇ ਭੀੜ ਪੈ ਜਾਂਦੀ ਹੈ, ਕਿ ਉਹ ਭੱਜ ਕੇ ਥਾਣੇ ਦੇ ਵਿੱਚ ਬਿਨਾਂ ਡਰ ਭੈ ਤੋਂ ਚਲੇ ਜਾਏਗੀ? ਉਹਨੇ ਤਾਂ 100 ਵਾਰੀ ਉੱਧਰ ਵੀ ਜਾਣ ਲੱਗਿਆ ਸੋਚਣਾ ਰਾਤ ਨੂੰ, ਤੇ ਪਿੱਛੇ ਵੀ ਉਹਦੇ ਮੌਤ ਖੜੀ ਹੈ। ਸੋ ਉਹਨੇ ਤਾਂ ਤੀਜਾ ਰਾਹ ਹੀ ਲੱਭਣਾ। ਸੋ ਇਹ ਬੜਾ ਗੰਭੀਰ ਮਸਲਾ ਆਪਣੇ ਆਪ ਦੇ ਵਿੱਚ ਕਿ ਇੱਕ ਕਾਂਸਟੇਬਲ ਜਗਜੀਤ ਸਿੰਘ, ਵੈਸੇ ਕਿਉਂਕਿ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਨੇ ਇੱਕ ਪਿੱਛੇ ਜੇ ਬਹੁਤ ਵੱਡਾ ਮੁੱਦਾ ਉਠਾਇਆ ਸੀ, ਸਾਰੇ ਲੋਕਾਂ ਨੇ ਉਹਨੂੰ ਸਲੂਟ ਕੀਤਾ ਸੀ। ਉਹਨੇ ਉਹ ਜਿਹੜਾ ਕਾਸਟਿਜ਼ਮ ਹੈ ਪੁਲਿਸ ਦੇ ਕਾਗਜ਼ੀ ਕਾਰਵਾਈ 'ਚ ਆਉਂਦਾ, ਉਹਨੂੰ ਜਾ ਕੇ ਸੁਝਾਅ ਦੇ ਰੂਪ 'ਚ DGP ਦੇ ਸਾਹਮਣੇ ਰੱਖਿਆ ਸੀ ਕਿ ਨਹੀਂ ਹੋਣਾ ਚਾਹੀਦਾ। ਇਹ ਵੀ ਇੱਕ ਜਗਜੀਤ ਸਿੰਘ ਨਾਂ ਦੇ ਕਾਂਸਟੇਬਲ ਨੇ, ਚੰਡੀਗੜ੍ਹ ਪੁਲਿਸ ਦੇ ਕਾਂਸਟੇਬਲ ਨੇ ਸਰਵੇ ਕੀਤਾ ਆਪਣੇ ਤੌਰ ਤੇ। ਉਹਨੇ ਜਿਹੜੀਆਂ
ਪੁਲਿਸ ਵਾਲੀਆਂ ਬੀਬੀਆਂ ਸੀ ਉਹਨਾਂ ਨੂੰ ਸ਼ਾਮਲ ਕੀਤਾ, ਕੱਲੀ ਤੋਂ ਪੁੱਛਿਆ ਕਿ ਤੁਸੀਂ ਡਿਊਟੀ ਦੇ ਦੌਰਾਨ ਕਿਸ ਤਰ੍ਹਾਂ ਮਹਿਸੂਸ ਕਰਦੀਆਂ ਹੋ, ਕੀ ਤੁਹਾਡੇ ਨਾਲ ਅੱਜ ਤੱਕ ਹੋਇਆ। ਉਹਦੇ ਸਰਵੇ ਦੇ ਵਿੱਚ ਜਿਹੜੀ ਹਾਲਾਂਕਿ ਕੁੱਲ ਉੱਥੇ ਸੰਖਿਆ ਦੱਸਦੇ ਆ ਕਿ 1014 ਜਿਹਦੇ ਚੋਂ 926 ਕਾਂਸਟੇਬਲ ਨੇ ਚੰਡੀਗੜ੍ਹ ਦੇ ਵਿੱਚ, ਤੇ ਉਹਨੇ 250 ਬੀਬੀਆਂ ਦੇ ਨਾਲ ਗੱਲ ਕੀਤੀ ਸੀ ਪੁਲਿਸ ਵਾਲੀਆਂ ਦੇ ਨਾਲ, ਤੇ ਉਹਨੇ 250 ਦੇ ਵਿੱਚੋਂ 171 ਨੇ ਇਹ ਗੱਲ ਮੰਨੀ ਕਿ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਜਿਸਮਾਨੀ ਟੌਰਚਰ ਹੈ ਜਿਹੜਾ ਹੋਇਆ, ਜਿਸਮਾਨੀ ਸ਼ੋਸ਼ਣ ਹੈ ਜਿਹੜਾ ਹੋਇਆ। ਉਹਨੇ ਫਿਰ ਉਸ ਆਪਣੇ ਸਰਵੇ ਦੇ ਆਧਾਰ ਤੇ ਹਾਈ ਕੋਰਟ ਦੇ ਵਿੱਚ ਪਹੁੰਚ ਕਰਕੇ ਉਹਨੂੰ ਪਟੀਸ਼ਨ ਦੇ ਰੂਪ 'ਚ ਦਾਖਲ ਕਰ ਦਿੱਤਾ। ਹੁਣ ਹਾਈ ਕੋਰਟ ਨੇ ਜਵਾਬ ਮੰਗਿਆ ਕਿ ਭਾਈ ਤੁਹਾਡਾ ਮਹਿਕਮਾ ਕੀ ਕਰਦਾ ਪਿਆ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ, ਚੰਡੀਗੜ੍ਹ ਵਰਗੇ ਆਧੁਨਿਕ ਸ਼ਹਿਰ ਦੇ ਵਿੱਚ ਇਹਨਾਂ ਬੀਬੀਆਂ ਦਾ ਇਹ ਹਾਲ ਹੈ, ਪੁਲਿਸ ਵਾਲੀਆਂ ਦਾ, ਜਿਨ੍ਹਾਂ ਦੇ ਹੱਥ 'ਚ ਖੁਦ ਕਾਨੂੰਨ ਹੈ। ਬਹੁਤਿਆਂ ਨੂੰ ਤਾਂ ਇਹ ਨਹੀਂ ਪਤਾ ਕਿ ਉਹ ਇਸ ਚੀਜ਼ ਲਈ ਕਾਨੂੰਨ ਵੀ ਹੈ ਕਿ ਤੁਹਾਨੂੰ ਕੋਈ ਜੇ ਅਸੌਲਟ ਕਰਦਾ ਤਾਂ ਉਹਦੇ ਲਈ ਕਾਨੂੰਨ ਹੈ। ਬਹੁਤੀਆਂ ਪੁਲਿਸ ਵਾਲੀਆਂ ਨੂੰ ਵੀ ਨਹੀਂ ਪਤਾ। ਇਸ ਬਾਰੇ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ। ਹੁਣ ਦੇਖੋ ਉੱਥੇ ਆਧੁਨਿਕ ਸ਼ਹਿਰ ਦੇ ਵਿੱਚ ਇਹ ਹਾਲ ਆ। ਤੁਸੀਂ ਪਿੱਛੇ ਆ ਜਾਓ, ਇੱਧਰ ਸਾਡੇ ਇਲਾਕੇ ਨੂੰ ਆ ਜਾਓ, ਰਾਜਸਥਾਨ ਹਰਿਆਣੇ ਦੇ ਬਾਰਡਰ ਤੇ ਜਿਹੜੇ ਇਹ ਪੈਂਦੇ ਆ, ਜਿਨ੍ਹਾਂ ਨੂੰ ਅਸੀਂ ਬੈਕਵਰਡ ਡਿਸਟ੍ਰਿਕਟ ਵੀ ਕਹਿ ਦਿੰਦੇ ਹਾਂ, ਉਹਨਾਂ ਜ਼ਿਲ੍ਹਿਆਂ ਦੇ ਵਿੱਚ ਕੀ ਹਾਲ ਹੁੰਦਾ ਹੈਗਾ। ਰਾਤ ਨੂੰ ਡਿਊਟੀ ਜਿਹੜੀ ਹੁੰਦੀ ਹੈ, ਜਾਂ ਕਿਉਂਕਿ ਥਾਣਿਆਂ ਦੇ ਵਿੱਚ ਬਹੁਤ ਘੱਟ ਗਿਣਤੀ ਹੈ ਸਾਡੇ ਪੰਜਾਬ ਦੇ ਵਿੱਚ ਬੀਬੀਆਂ ਦੀ, ਤਾਂ ਉੱਥੇ ਉਹ ਕਿਸ ਭੈ ਦੇ ਵਿੱਚ ਉਹ ਡਿਊਟੀ ਕਰਦੀਆਂ ਹੋਣਗੀਆਂ, ਕਿਸ ਮਾਹੌਲ ਦੇ ਵਿੱਚ ਕਰਦੀਆਂ ਹੋਣਗੀਆਂ। ਮੈਂ ਤੇ ਅੱਖੀ ਦੇਖਿਆ, ਪਰ ਦੱਸ ਨਹੀਂ ਸਕਦੇ ਆਪਾਂ। ਸੋ ਇਹ ਮਾਹੌਲ ਹੈ ਜਿਹੜਾ ਇਹ ਆਪਣੇ ਆਪ ਦੇ ਵਿੱਚ ਸਾਰੀ ਤਸਵੀਰ ਨੂੰ ਸਾਫ਼ ਕਰਦਾ। ਔਰ ਹੋਣਾ ਕੀ ਚਾਹੀਦਾ ਕਿ ਘੱਟੋ ਘੱਟ DC ਪੱਧਰ ਤੇ ਕਮੇਟੀਆਂ ਬਣਾਈਆਂ ਜਾਣ, ਜਿਹੜੀਆਂ ਇਹ ਮਹਿਲਾਵਾਂ ਨੇ, ਜਿਹੜੀਆਂ ਬੀਬੀਆਂ ਥਾਣਿਆਂ 'ਚ ਤੈਨਾਤ ਨੇ, ਉਹਨਾਂ ਨੂੰ ਹਫ਼ਤੇ 10 ਦਿਨਾਂ ਬਾਅਦ ਪੁੱਛਦੀਆਂ ਦੱਸਦੀਆਂ ਰਹਿਣ ਕਿ ਭਾਈ ਡਿਊਟੀ ਤੇ ਤੁਹਾਨੂੰ ਕੋਈ ਤਕਲੀਫ ਤਾਂ ਨਹੀਂ। ਜੇ ਤਰੀਕੇ ਦੇ ਨਾਲ ਤਾਂ ਫਿਰ ਬਹੁਤ ਗਲਤ ਗੱਲ ਹੈ। ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ, ਭਗਤ ਸਿੰਘ ਹੁਣਾਂ ਦੇ ਉੱਤੇ ਟਿੱਪਣੀ ਕਰਨ ਲਈ ਸਿਮਰਨਜੀਤ ਸਿੰਘ ਮਾਨ ਹੁਣਾਂ ਨੂੰ ਨੋਟਿਸ। ਇਹ ਮਾਨ ਸਾਹਿਬ ਨੂੰ ਨੋਟਿਸ ਜੀ ਤੁਹਾਨੂੰ ਪਤਾ ਚੌਥੇ ਦਿਨ ਆਇਆ ਹੀ ਰਹਿੰਦਾ। ਮੈਨੂੰ ਲੱਗਦਾ ਕਿ ਨੋਟਿਸ ਵਾਲਾ ਡੱਬਾ ਤੇ ਕਦੇ ਖਾਲੀ ਹੋਇਆ ਹੀ ਨਹੀਂ ਹੋਣਾ। ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਤਾਂ ਭਰੇ ਰਹਿੰਦਾ ਹੈ ਸੁੱਖ ਨਾਲ। ਇਸ ਮਾਮਲੇ ਦੇ ਵਿੱਚ ਕਾਫੀ ਭਾਗਾਂ ਵਾਲੇ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਕੇ ਭਾਰਤੀ ਕਾਨੂੰਨ ਦੇ ਨਾਲ ਤੇ ਇਹਨਾਂ ਦਾ ਚੰਗਾ ਪਿਆਰ ਆ। ਨੋਟਿਸ ਦਰ ਨੋਟਿਸ, ਕੇਸ ਦਰ ਕੇਸ ਚੱਲੀ ਆਉਂਦਾ ਸਿਲਸਿਲਾ। ਪਰ ਇਹ ਮਸਲਾ ਜਿਹੜਾ ਇਹ ਉਹੀ ਮਸਲਾ ਹੈ ਕਿ ਇਹਨਾਂ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੇ ਟਿੱਪਣੀ ਕੀਤੀ ਸੀਗੀ। ਇੱਕ ਵਾਰੀ ਤਾਂ ਉਹ ਟਿੱਪਣੀ ਕੀਤੀ ਸੀਗੀ ਜਦੋਂ ਸੁਖਾ ਜਿੰਦਾ ਦੇ ਮਾਮਲੇ 'ਚ ਕੀਤੀ ਸੀ, ਪਰ ਬਾਅਦ ਦੇ ਵਿੱਚ ਏਅਰਪੋਰਟ ਦੇ ਮਾਮਲੇ 'ਚ ਥੋੜੇ ਦਿਨ ਪਹਿਲਾਂ ਇਹਨਾਂ ਨੇ ਫਿਰ ਟਿੱਪਣੀ ਕੀਤੀ ਕਿ ਭਗਤ ਸਿੰਘ ਹੈ ਜਿਹੜਾ ਉਹ ਨਿਰਦੋਸ਼ ਲੋਕਾਂ ਦਾ ਕਾਤਲ ਆ, ਉਹਦੇ ਨਾਂ ਤੇ ਜਿਹੜਾ ਜਿਹੜਾ ਹਵਾਈ ਅੱਡੇ ਦਾ ਨਾਂ ਉਹ ਨਹੀਂ ਹੋਣਾ ਚਾਹੀਦਾ, ਉਹਦੇ ਥਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਜਿਹੜਾ ਉਹ ਨਾਮ ਹੋਣਾ ਚਾਹੀਦਾ। ਉੱਥੋਂ ਵਿਵਾਦ ਫਿਰ ਉਪਜ ਪਿਆ। ਕੋਈ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਐਡਵੋਕੇਟ ਗਲੋਬਲ ਹਿਊਮਨ ਰਾਈਟਸ ਕਾਉਂਸਲ ਦੇ ਚੇਅਰਮੈਨ ਅਰਵਿੰਦ ਠਾਕਰ, ਉਹ ਹਾਈ ਕੋਰਟ ਦੇ ਵਿੱਚ ਚਲੇ ਗਏ। ਉਹਨਾਂ ਨੇ ਜਾ ਕੇ ਉੱਥੋਂ ਸਮਨਿੰਗ ਕਰਵਾਤੀ ਇਹਨਾਂ ਨੂੰ, ਔਰ ਇਸ ਮਾਮਲੇ 'ਚ ਹੁਣ ਨੋਟਿਸ ਗਿਆ, ਇਹ ਜਵਾਬ ਦਾਖਲ ਕਰਨਗੇ ਉੱਥੇ। ਪਰ ਮੇਰੇ ਖਿਆਲ ਦੇ ਨਾਲ ਇੱਕ ਬੇਲੋੜਾ ਵਿਵਾਦ ਸੀ। ਪਹਿਲੀ ਗੱਲ ਤੇ ਇਹ ਹੈ ਕਿ ਹੁਣ ਇਹ ਚਾਹੀਦਾ ਹੈ ਕਿ ਜੇਕਰ ਕੋਈ ਕਿਸੇ ਨੂੰ ਸ਼ਹੀਦ ਮੰਨਦਾ ਤਾਂ ਉਹਦੀ ਰਜ਼ਾ ਹੈ, ਜੇ ਨਹੀਂ ਮੰਨਦਾ ਉਹਦੀ ਰਜ਼ਾ ਹੈ। ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਇਹੋ ਜਿਹੇ ਵਿਵਾਦ ਖੜੇ ਕਰਨ ਦੀ ਥਾਂ ਤੇ ਆਪਣੇ ਏਜੰਡੇ ਤੇ ਧਿਆਨ ਦੇਣਾ ਚਾਹੀਦਾ, ਕਿਉਂਕਿ ਬਹੁਤ ਲੋਕ ਜਿਹੜੇ ਆ ਉਹ ਨਾਇਕ ਮੰਨਦੇ ਆ। ਤੇ ਜਿਹੜੀ ਨਿਰਦੋਸ਼ਾਂ ਦੀ ਗੱਲ ਹੈ, ਦੇਖੋ ਜੀ, ਜਿਹੜਾ ਚੰਨਣ ਸਿੰਘ ਸਿਪਾਹੀ ਸੀਗਾ ਤੇ ਜਿਹੜਾ ਭਗਤ ਸਿੰਘ ਸੀ, ਚੰਨਣ ਸਿੰਘ ਸਿਪਾਹੀ ਉਹਦੇ ਲਈ ਲੜ ਰਿਹਾ ਸੀਗਾ, ਉਹਦੇ ਲਈ ਭੱਜ ਰਿਹਾ ਸੀ ਭਗਤ ਸਿੰਘ ਹੋਰਾਂ ਦੇ ਪਿੱਛੇ, ਜਿਨ੍ਹਾਂ ਤੇ ਉਹ ਤਨਖਾਹ ਲੈਂਦਾ ਸੀ, ਤੇ ਭਗਤ ਸਿੰਘ ਹੋਰੀ ਉਹਦੇ ਲਈ ਗੋਲੀ ਚਲਾ ਰਹੇ ਸੀ, ਜਿਹਨੂੰ ਆਪਣੀ ਉਹ ਧਰਤ ਮਾਤਾ ਸਮਝਦੇ ਸਨ, ਆਪਣੀ ਦੇਸ਼ ਸਮਝਦੇ ਸਨ, ਆਪਣਾ ਫਰਜ਼ ਕਰਤੱਵ ਸਮਝਦੇ ਸਨ। ਸੋ ਦੋਨਾਂ ਦੇ ਆਪੋ ਆਪਣੇ ਹਿੱਤ, ਆਪੋ ਆਪਣੇ ਫਰਜ਼ ਸਨ। ਤਾਂ ਉੱਥੇ ਲੜਾਈ ਹੈ ਜਿਹੜੀ ਇਸੇ ਤਰੀਕੇ ਦੀ ਹੁੰਦੀ ਹੈ। ਹੁਣ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਜਿਹੜੀਆਂ ਉਸ ਸਮੇਂ ਮੁਗਲ ਫੌਜਾਂ ਖੜੀਆਂ ਸੀ, ਹਰ ਇੱਕ ਤੇ ਇਹ ਤਾਂ ਨਹੀਂ ਸੀ ਕਿ ਉਹਨਾਂ ਵਰਗੇ ਪਾਪੀ ਜ਼ਾਲਮ ਸੀ, ਉਹ ਵੀ ਲੋਕ ਸੀਗੇ ਜਿਹੜੇ ਪਾਪੀ ਪੇਟ ਦੀ ਖਾਤਰ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਉਲਟ ਖੜੇ ਸਨ। ਸੋ ਇਹ ਚੀਜ਼ਾਂ ਸੋਚ ਕੇ ਕਰਨਾ ਚਾਹੀਦਾ। ਇਹੋ ਜਿਹੇ ਬੇਲੋੜੇ ਵਿਵਾਦਾਂ ਦੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕੌਮੀ ਪੱਧਰ ਤੇ, ਜਿਵੇਂ ਆ ਬਹਿਸ ਚੱਲਦੀ, ਇਹਨਾਂ ਨੇ ਬੜਾ ਵਧੀਆ ਜਵਾਬ ਦਿੱਤਾ ਸੀ, ਕੌਮੀ ਪੱਧਰ ਤੇ ਜਿਹੜੇ ਮਸਲੇ ਉੱਠ ਰਹੇ ਆ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਘੱਟ ਲੀਡਰ ਆ ਜਿਹੜੇ ਕੌਮੀ ਮਸਲਿਆਂ ਤੇ ਟਿੱਪਣੀ ਦਿੰਦੇ ਆ। ਜੀ ਤੇ ਅਗਲੀ ਜੇ ਗੱਲ ਕਰੀਏ, ਜਿਹੜੇ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਦੀ ਕਾਰ ਦੇ ਕਿਲੋਮੀਟਰ ਹੀ ਛੋਟੇ ਕਰ ਛੱਡੇ। ਇਹ ਤਾਂ ਹੈ ਜੀ, ਉਹਨਾਂ ਦੀ ਕਾਰ ਤੇ ਅੱਜ ਕੱਲ ਜਾਂਦੀ ਹੈ ਪੂਰੀ
ਧੂੜਾਂ ਪੱਟਦੀ ਔਰ ਉਹਦੇ ਮੀਟਰ ਹੈ ਜਿਹੜੇ ਉਹ ਉਹਨਾਂ ਨੇ ਇਸ ਤਰੀਕੇ ਦੇ ਕਰ ਦਿੱਤੇ। ਪਹਿਲਾਂ ਇਹ ਹੁੰਦਾ ਸੀਗਾ ਤੇਲ ਵਾਲੇ ਮੀਟਰਾਂ ਤੇ ਬੜਾ ਸ਼ੱਕ ਹੁੰਦਾ ਸੀਗਾ ਜਦੋਂ ਮੱਕੜ ਸਾਹਿਬ ਦੀ ਆਈ ਗੱਲ, ਤੇ ਫਿਰ ਬਾਅਦ ਦੇ ਵਿੱਚ ਅਜੀਤ ਸਿੰਘ ਕੁਹਾੜ ਹੋਰਾਂ ਦੀ ਆਈ। ਲੋਕਾਂ ਨੂੰ ਲੱਗਾ ਕਿ ਤੇਲ ਵਾਲੇ ਮੀਟਰ ਖਰਾਬ ਆ, ਪਰ ਹੁਣ ਪਤਾ ਇਹ ਲੱਗਾ ਕਿ ਕਿਲੋਮੀਟਰਾਂ ਵਾਲੇ ਮੀਟਰਾਂ 'ਚ ਵੀ ਗੜਬੜੇ ਵੀ ਠੀਕ ਹੋਣ ਵਾਲੇ ਆ, ਇਹ ਵੀ ਖਰਾਬ ਹੋਏ ਪਏ ਆ। ਇਹਨੇ ਡਾਕਟਰ ਦਲਜੀਤ ਸਿੰਘ ਚੀਮਾ ਦੀ ਕਾਰ ਦੇ ਵਿੱਚ ਜਿਹੜੀ ਲੌਗ ਬੁੱਕ ਲੱਗੀ ਹੈ, ਲੌਗ ਬੁੱਕ ਦੀ ਕਾਪੀ ਹੈ ਜਿਹੜੀ ਉਹ ਸਾਡੇ ਪੱਤਰਕਾਰਾਂ ਤੱਕ ਪਹੁੰਚੀ, ਆਪਣੇ ਕੋਲ ਵੀ ਪਹੁੰਚੀ। ਉਹ ਲੌਗ ਬੁੱਕ ਦਾ ਜੇ ਰਿਕਾਰਡ ਦੇਖੀਏ ਤੇ ਇਹਨਾਂ ਦੇ ਕਾਗਜ਼ਾਂ ਦੇ ਵਿੱਚ ਜਿਹੜਾ ਰਿਕਾਰਡ ਦੇਖੀਏ, ਦੋਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਮੈਂ ਕੁਝ ਉਦਾਹਰਨਾਂ ਰੱਖ ਦਿੰਦਾ ਤੁਹਾਡੇ ਸਾਹਮਣੇ। 10 ਜੂਨ 2014 ਨੂੰ ਇਹਨਾਂ ਦੀ ਕਾਰ ਲੋਕਲ ਏਰੀਆ ਚੰਡੀਗੜ੍ਹ ਤੋਂ ਨਾਢਾ ਸਾਹਿਬ ਜਾਂਦੀ ਹੈ ਜੀ, ਔਰ ਇਹ ਏਰੀਆ ਜਿਹੜਾ ਉਹ ਮਾਤਰ 30 ਕਿਲੋਮੀਟਰ ਦਾ ਹੈ, ਪਰ ਲੌਗ ਬੁੱਕ ਦੇ ਵਿੱਚ ਜਿਹੜਾ ਉਹ 150 ਕਿਲੋਮੀਟਰ ਦਰਜ ਹੈ। 150 ਕਿਲੋਮੀਟਰ ਵਾਸਤਵਿਕ ਦੂਰੀ ਹੈ ਜਿਹੜੀ ਉਹ 30 ਕਿਲੋਮੀਟਰ ਦੀ, ਪਰ ਲੌਗ ਬੁੱਕ ਦੇ ਵਿੱਚ 5 ਗੁਣਾ ਵਧਾ ਕੇ ਚੜਾਈ ਗਈ ਹੈ। ਇਸੇ ਤਰੀਕੇ ਦੇ ਨਾਲ 9 ਮਈ 2015 ਨੂੰ ਮੰਤਰੀ ਸਾਹਿਬ ਦੀ ਗੱਡੀ ਹੈ ਜਿਹੜੀ ਉਹ ਨਿਕਲਦੀ ਹੈ ਲੋਕਲ ਏਰੀਆ ਚੰਡੀਗੜ੍ਹ ਤੋਂ ਮੋਹਾਲੀ ਤੋਂ ਰੋਪੜ ਹੋ ਕੇ ਆਨੰਦਪੁਰ ਜਾ ਕੇ ਵਾਪਸ ਚੰਡੀਗੜ੍ਹ ਆ ਜਾਂਦੀ ਹੈ। ਕੁੱਲ ਇਹ ਜਿਹੜਾ ਸਫ਼ਰ ਹੈ 200 ਕਿਲੋਮੀਟਰ ਤੋਂ ਵੀ ਅੱਧਾ ਬਣਦਾ, ਪਰ ਲੌਗ ਬੁੱਕ ਦੇ ਵਿੱਚ ਦਰਜ ਹੈ 410 ਕਿਲੋਮੀਟਰ। ਇੱਥੇ ਵੀ ਦੁੱਗਣੇ ਤੋਂ ਟੱਪ ਗਈ ਮੀਟਰ। 2014 ਦੀ ਉਹ ਗੱਲ ਹੈ, 12 ਜੂਨ ਦੀ। ਉਸ ਦਿਨ ਮੰਤਰੀ ਸਾਹਿਬ ਗੱਡੀ ਲੈ ਕੇ ਨਿਕਲੇ ਸੀਗੇ ਲੋਕਲ ਏਰੀਆ ਚੰਡੀਗੜ੍ਹ ਤੋਂ ਮੋਹਾਲੀ ਤੋਂ ਚੰਡੀਗੜ੍ਹ ਤੋਂ ਰੋਪੜ ਤੋਂ ਵਾਪਸ ਚੰਡੀਗੜ੍ਹ, ਤੇ ਕਾਗਜ਼ਾਂ ਦੇ ਵਿੱਚ ਇਹਨਾਂ ਨੇ ਭਰ ਦਿੱਤਾ 300 ਕਿਲੋਮੀਟਰ, ਜਦਕਿ ਦੂਰੀ ਜਿਹੜੀ ਸੀ ਮਹਿਜ਼ 110 ਕਿਲੋਮੀਟਰ ਦੀ ਬਣਦੀ ਸੀ। ਇਸ ਤਰੀਕੇ ਦੇ ਨਾਲ ਗੜਬੜੀਆਂ ਕੀਤੀਆਂ ਹੋਈਆਂ ਨੇ। ਹੁਣ ਇਹਨਾਂ ਨੂੰ ਦੱਸਣਾ ਚਾਹੀਦਾ ਕਿ ਕਾਰ ਕਿਸ ਤਰ੍ਹਾਂ ਦੀ ਹੈ ਕਿ ਜਿਹੜੀ ਸਫ਼ਰ ਇੰਨਾ ਹੌਲੀ ਕਰਦੀ ਹੈ ਕਿ ਕਿਲੋਮੀਟਰ ਹੀ ਛੋਟੇ ਪੈ ਜਾਂਦੇ। ਆਮ ਲੋਕਾਂ ਦੇ ਕਿਲੋਮੀਟਰ ਹੈ ਜਿਹੜਾ ਉਹ 1000 ਮੀਟਰ ਦਾ, ਤੇ ਇਸ ਕਾਰ ਦਾ ਜੇ ਹਿਸਾਬ ਲਾਈਏ ਤੇ 300 ਮੀਟਰ ਦਾ ਕਿਲੋਮੀਟਰ ਰਹਿ ਜਾਂਦਾ। ਇਹ ਕਾਰ ਦੀ ਚੈਕਿੰਗ ਕਰਾਉਣੀ ਚਾਹੀਦੀ ਹੈ। ਇਹ ਕਾਰ ਦੇ ਵਿੱਚ ਬੜੀ ਗੜਬੜ ਲੱਗਦੀ ਹੈ। ਮੈਂ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਕੱਲ ਫੋਨ ਕੀਤਾ ਸੀ ਇਸ ਮਾਮਲੇ ਦੇ ਵਿੱਚ। ਉਹ ਕਹਿੰਦੇ ਜੀ ਕਿ ਲੌਗ ਬੁੱਕ ਹੈ ਜਿਹੜੇ ਉਹ ਕਰਮਚਾਰੀ ਭਰਦੇ ਆ, ਜਿਹੜੇ ਸਰਕਾਰੀ ਕਰਮਚਾਰੀ ਹੁੰਦੇ, ਜਿਹੜੇ ਸਰਕਾਰ ਨੇ ਸਾਨੂੰ ਪ੍ਰੋਵਾਈਡ ਕਰਵਾਏ ਹੁੰਦੇ। ਤੇ ਮੈਂ ਕਿਹਾ ਜਨਾਬ ਤੁਸੀਂ ਸਰਕਾਰ ਦਾ ਹਿੱਸਾ ਨਹੀਂ ਜੇ ਉਹ ਗੜਬੜੀ ਕਰੀ ਜਾਂਦੇ ਆ ਤੇ ਤੁਸੀਂ ਵੀ ਤੇ ਸਰਕਾਰ ਦਾ ਹਿੱਸਾ ਹੋ, ਤੁਸੀਂ ਨਹੀਂ ਚੈੱਕ ਕਰ ਸਕਦੇ। ਉਹ ਕਹਿੰਦੇ ਜੀ ਮੇਰੇ ਦਸਤਖਤ ਹੀ ਨਹੀਂ ਹੈਗੇ, ਜੇ ਇਹਨਾਂ ਨੇ ਗੜਬੜੀ ਕੀਤੀ ਤੇ ਤੁਸੀਂ ਚੱਕ ਕੇ ਫਾਈਲ ਲਾ ਦਿਓ, ਜੋ ਇਹਨਾਂ ਕੋਲ ਜਵਾਬ ਹੁੰਦਾ। ਮੈਂ ਕਿਹਾ ਜੀ ਫਾਈਲ ਅਸੀਂ ਕੀ ਲਾਉਣਾ, ਫਾਈਲ ਲਾਉਣ ਵਾਲਾ ਕੋਈ ਆਇਆ ਕਿਤੇ ਤੇ ਇਹਨਾਂ ਨੂੰ ਲਾਏਗਾ ਜਿਹੜੇ ਤੇਲ ਦੇ ਰੂਪ 'ਚ ਗਰੀਬਾਂ ਦਾ ਖੂਨ ਪੀ ਰਹੇ ਆ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਪੰਜਾਬ ਦੀ ਹੋਣੀ ਇੱਕ ਭਿਆਨਕ ਤਸਵੀਰ ਆਈ ਹੈ ਸਾਹਮਣੇ। ਇੱਕੋ ਘਰ ਦੇ 3 ਜੀ ਨਸ਼ੇ ਦੇ ਭੇਟ ਚੜੇ। ਇਸ ਕਹਾਣੀ ਦਾ ਬੜਾ ਦੁਖਦ ਪਹਿਲੂ ਹੈ ਜੀ। ਬਹੁਤ ਵੱਡਾ ਖਿਡਾਰੀ ਹੁੰਦਾ ਸੀ ਕਿਸੇ ਟਾਈਮ ਦਾ, ਸੁੱਖਾ ਸੁਨਿਆਰਾ ਉਹਨੂੰ ਬੋਲਦੇ ਸੀ ਸਾਡੇ ਇਲਾਕੇ 'ਚ। ਜਦੋਂ ਬਹੁਤ ਘੱਟ ਖਿਡਾਰੀ ਮਸ਼ਹੂਰ ਹੁੰਦੇ ਸੀ ਤਾਂ ਉਸ ਸਮੇਂ ਇਹ ਸੁੱਖਾ ਸੁਨਿਆਰਾ ਹੁੰਦਾ ਸੀ। ਦੋਨੇ ਭਰਾ ਹੀ ਬੜੇ ਰੱਜ ਕੇ ਸੁਨੱਖੇ ਸੀ, ਦੋਨੇ ਕਬੱਡੀ ਖੇਡਦੇ ਸੀ। ਇੱਕ ਕਬੱਡੀ ਖੇਡਣ ਲੱਗ ਪਿਆ ਪ੍ਰੋਫੈਸ਼ਨਲੀ, ਦੂਜਾ ਡਾਕਟਰੀ 'ਚ ਚਲਾ ਗਿਆ। ਦੋਨੇ ਹੀ ਨਸ਼ੇ 'ਚ ਪੈ ਗਏ। ਤੇ ਇੱਕ ਜਿਹੜਾ ਛੋਟਾ ਸੀ ਉਹਦਾ ਨਾਮ ਬਿੰਦੂ ਸੀਗਾ, ਉਹ 2008 ਦੇ ਵਿੱਚ ਨਸ਼ੇ ਦੀ ਵਾਧ ਘੱਟ ਕਰਕੇ ਮਰ ਗਿਆ। ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਇਸ ਸੁੱਖੇ ਪਿੱਛੇ ਲੋਕ ਥੱਬਿਆਂ ਮੂੰਹ ਰੁਪਈਏ ਲੈ ਕੇ ਤੁਰੇ ਫਿਰਦੇ ਸੀ, ਇਹਦੇ ਤੇ ਦਿਨ ਇਹੋ ਜਿਹੇ ਆ ਗਏ ਕਿ ਇਹ ਮਜ਼ਦੂਰੀ ਕਰਨ ਲੱਗ ਪਿਆ ਆਪਣਾ ਨਸ਼ੇ ਲਈ, ਆਪਣੇ ਨਿਰਵਾਹ ਦੇ ਲਈ। ਕਿਉਂਕਿ ਇਹਦੇ ਗਾਂ 2 ਮੁੰਡੇ ਜਿਹੜੇ ਹੋਏ ਉਹ ਦੋਵੇਂ ਨਸ਼ੇੜੀ ਨਿਕਲ ਆਏ, ਇਹਦੇ ਆਪਦੇ 2 ਮੁੰਡੇ। ਸੋ ਇਹ ਕਹਾਣੀ ਜਿਹੜੀ ਹੈ ਇਹ 21 ਮਾਰਚ ਨੂੰ ਆ ਕੇ ਖਤਮ ਹੋ ਜਾਂਦੀ ਹੈ। ਸੁੱਖਾ ਜਿਹੜਾ ਉਹ ਕਾਲੇ ਪੀਲੀਏ ਦਾ ਸ਼ਿਕਾਰ ਹੋ ਕੇ 21 ਮਾਰਚ ਨੂੰ ਮਰ ਜਾਂਦਾ ਹੈ। ਉਹਦੀਆਂ ਅਸਥੀਆਂ ਹਾਲੇ ਘਰ ਪਈਆਂ ਨੇ, ਕਿਉਂਕਿ ਘਰੇ ਪੈਸਾ ਨਹੀਂ ਹੈ, ਉਹਨਾਂ ਨੂੰ ਜਲ ਪ੍ਰਵਾਹ ਕਰ ਲਈ। ਉਹ ਅਸਥੀਆਂ ਘਰ ਪਈਆਂ ਨੇ, ਭੋਗ ਪੈਂਦਾ ਪਰਸੋਂ। ਉਹਦਾ ਜਿਹੜਾ ਛੋਟਾ ਮੁੰਡਾ ਉਹ ਨਸ਼ੇ 'ਚ ਰੱਜ ਕੇ ਆਉਂਦਾ ਕੱਲ ਸ਼ਾਮੀ, ਆਪਣੇ ਦਾਦੇ ਨੂੰ ਕਹਿੰਦਾ ਕਿ ਤੂੰ ਮੇਰੇ ਪਿਓ ਦੇ ਫੁੱਲ ਕਿਉਂ ਨਹੀਂ ਤਾਰ ਕੇ ਆਉਂਦਾ। ਉਹ ਕਹਿੰਦਾ ਪੁੱਤ ਕਿਸੇ ਪਾਸੋਂ ਪੈਸੇ ਆ ਜਾਣਗੇ ਤਾਰ ਆਵਾਂਗੇ। ਪਰ ਉਹ ਬੰਦਾ ਜਿਹੜਾ ਸੀਗਾ ਘਰੋਂ ਨਿਕਲਿਆ, ਜਾ ਕੇ ਗੱਡੀ ਥੱਲੇ ਆ ਗਿਆ। ਯਾਨੀ ਪਿਓ ਦੀਆਂ ਅਸਥੀਆਂ ਘਰੇ ਬੈਠੀਆਂ ਤੇ ਪੁੱਤ ਦੀ ਲਾਸ਼ ਹੈ ਜਿਹੜੀ ਉਹ ਫਿਰ ਆ ਗਈ। ਯਾਨੀ 3-4 ਸਾਲਾਂ 'ਚ ਇੱਕੋ ਘਰ ਦੇ ਵਿੱਚੋਂ 3 ਜੀ ਜਿਹੜੇ ਆ ਉਹ ਨਸ਼ੇ ਦਾ ਸ਼ਿਕਾਰ ਹੋ ਕੇ ਸਿਵਿਆਂ ਨੂੰ ਚਲੇ ਗਏ। ਔਰ ਜਿਹੜਾ ਇੱਕੋ ਇੱਕ ਮੁੰਡਾ ਬਚਿਆ ਅੱਗੋਂ ਉਹ ਵੀ ਨਸ਼ਾ ਕਰਦਾ ਹੈ। ਜਿਹੜਾ ਸੁੱਖੇ ਦਾ ਇੱਕ ਮੁੰਡਾ ਬਚਿਆ ਉਹ ਵੀ ਨਸ਼ੇੜੀ ਹੈ। ਘਰ ਦੀਆਂ ਜਿਹੜੀਆਂ ਕੰਧਾਂ ਬਿਨਾਂ ਬੂਹੇ ਤੋਂ, ਬਿਨਾਂ ਬਾਰੀਆਂ ਤੋਂ, ਟੁੱਟੇ ਫੁੱਟੇ ਕਮਰੇ, ਔਰ ਕਮਰਿਆਂ ਦੇ ਵਿੱਚ ਜਿਹੜਾ ਕੀਰਨਿਆਂ ਦਾ ਇੱਕ ਦੌਰ ਚੱਲਦਾ ਪਿਆ।
ਉਹ ਹਾਕਮਾਂ ਦੇ ਉਹਨਾਂ ਦਾਅਵਿਆਂ ਨੂੰ ਬਿਲਕੁਲ ਨੇਸਤਨਾਬੂਦ ਕਰਦਾ, ਜਿਹੜੇ ਦਾਅਵਿਆਂ ਚੋਂ ਕਹਿੰਦੇ ਜੀ ਕਿ ਸਾਡੇ ਤਾਂ ਨਸ਼ੇੜੀ ਇੱਥੇ ਹੈ ਹੀ ਨਹੀਂ, ਸਾਡੇ ਤਾਂ ਰਿਹੈਬਲੀਟੇਸ਼ਨ ਸੈਂਟਰ ਖਾਲੀ ਪਿਆ। ਸੋ ਇਹ ਇੱਕ ਪਿੰਡ ਦੀ ਕਹਾਣੀ ਹੈ, ਔਰ ਪਿੰਡ ਸਾਡੇ ਲੰਬੀ ਹਲਕੇ ਦਾ ਹੈ। ਲੰਬੀ ਹਲਕੇ ਦੇ ਵਿੱਚੋਂ ਇਹੋ ਜਿਹੇ ਕਿੱਸੇ ਨਿਕਲਦੇ ਆ ਤੇ ਤੁਸੀਂ ਆਪ ਹਿਸਾਬ ਲਾ ਲਓ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਤਸਵੀਰ ਹੋਏਗੀ। ਜੀ ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ, ਅਭੀ ਜੋਰਾ ਸਿੰਘ ਕਮਿਸ਼ਨ ਨੇ ਦੂਜੇ ਦਿਨ ਬਰਗਾੜੀ ਪਿੰਡ ਦੇ ਬਿਆਨ ਦਰਜ ਕੀਤੇ। ਜਿਵੇਂ ਹੀ ਜਸਟਿਸ ਮਾਰਕੰਡੇ ਕਾਟਜੂ ਹੋਰਾਂ ਦੀ ਜਿਹੜੀ ਰਿਪੋਰਟ ਜਨਤਕ ਹੋਈ, ਇਹ ਜਿਹੜਾ ਕਮਿਸ਼ਨ ਜਿਹੜਾ ਘਸੀਟ ਕੇ ਪੈਰ ਤੁਰਦਾ ਪਿਆ ਸੀ, ਇਹ ਅਚਾਨਕ ਹੁਸੈਨ ਬੁਲਟ ਦੇ ਵਾਂਗੂ ਭੱਜਣ ਲੱਗ ਪਿਆ। ਇਹਨੇ ਸਪ੍ਰਿੰਟ ਖਿੱਚ ਦਿੱਤੀ ਤੇ ਜਲਦੀ ਸਾਰਾ ਕੁਝ ਨਿਬੇੜਨ ਲੱਗ ਪਿਆ। ਪਰ ਕੱਲ ਬਿਆਨ ਆਇਆ ਸੀਗਾ ਕਿ ਉਹ ਹਾਲੇ ਤੱਕ ਹਥਿਆਰ ਨਹੀਂ ਬਰਾਮਦ ਹੋਏ ਪੁਲਿਸ ਨੇ ਜਿਹੜੇ ਵਰਤੇ ਸੀਗੇ, ਪਰ ਅੱਜ ਜਿਹੜਾ ਇਹ ਹੁਣ ਖਬਰ ਆ ਗਈ ਕਿ ਜਸਟਿਸ ਜੋਰਾ ਸਿੰਘ ਹੋਰੀ ਜਿਹੜੇ ਉਹ ਉੱਥੇ ਬਰਗਾੜੀ ਪਹੁੰਚ ਗਏ, ਬਿਆਨ ਦਰਜ ਜਿਹੜੇ ਉਹਨਾਂ ਨੇ ਕਰਨੇ ਸ਼ੁਰੂ ਕਰ ਦਿੱਤੇ ਆ। ਪਰ ਜਿਹੜੇ ਲੋਕ ਬਿਆਨ ਦਰਜ ਕਰਵਾ ਰਹੇ ਆ ਉਹ ਕਹਿੰਦੇ ਜੀ ਕਿ ਇਹ ਖਾਨਾ ਪੂਰਤੀ ਹੋ ਰਹੀ ਹੈ, ਕਿਉਂਕਿ ਇਹਨਾਂ ਕਰਨਾ ਕਰਾਉਣਾ ਕੱਖ ਨਹੀਂ ਹੈ। ਜਿਹੜੇ ਬਿਆਨ ਦਰਜ ਕਰਵਾ ਰਹੇ ਆ, ਆਈ ਵਿਟਨੈਸ ਆ ਜਿਹੜੇ ਉਸ ਕਤਲ ਕਾਂਡ ਦੇ, ਉਹ ਕਹਿੰਦੇ ਜੀ ਹੋਣਾ ਕੁਛ ਨਹੀਂ। ਹੁਣ ਜਿੱਥੇ ਆਈ ਵਿਟਨੈਸ ਗਵਾਹ ਨੂੰ ਇਹ ਕੌਨਫੀਡੈਂਸ ਹੀ ਨਹੀਂ ਕਿ ਇਸ ਕੇਸ ਦੇ ਵਿੱਚ ਇਨਸਾਫ ਹੋ ਸਕੇਗਾ, ਤੇ ਉੱਥੇ ਤੁਸੀਂ ਹੋਰ ਕੀ ਕਰ ਸਕਦੇ ਹੋ? ਉੱਥੇ ਕੀ ਤੁਸੀਂ ਉਮੀਦ ਕਰ ਸਕਦੇ ਹੋ ਕਿ ਇਨਸਾਫ ਜਿਹੜਾ ਹੈ ਆਏਗਾ, ਜਿੱਥੇ ਜਿਹੜੇ ਚਸ਼ਮਦੀਦ ਹੈ ਉਹ ਹਾਰੇ ਹੰਬੇ ਪਏ ਆ। ਤਾਂ ਇਹੋ ਜਿਹਾ ਜਿਹੜਾ ਸਿਲਸਿਲਾ ਇਸ ਕਮਿਸ਼ਨ ਵੱਲੋਂ ਹੌਲੀ ਜੇ ਚਲਾਇਆ ਜਾ ਰਿਹਾ, ਉਹਨੂੰ ਵੇਖ ਕੇ ਲੱਗਦਾ ਇਹ ਹੈ ਕਿ ਪਹਿਲੀ ਗੱਲ ਤੇ ਇਹਨਾਂ ਨੇ ਕੁਝ ਕਰਨਾ ਨਹੀਂ, ਜੇ ਕੀਤਾ ਵੀ, ਜੇ ਇਹਨਾਂ ਨੇ ਨੱਕ ਨਾਲੋਂ ਪੂੰਝ ਕੇ ਗੱਲ ਦੇ ਨਾਲ ਲਾਇਆ ਵੀ, ਤੇ ਲਾਉਣਗੇ ਬਿਲਕੁਲ ਚੋਣਾਂ ਦੇ ਨੇੜੇ, ਤਾਂ ਕਿ ਇੱਕ ਹੋਰ ਜਿਹੜਾ ਲੋਕਾਂ ਦੀ ਕਚਹਿਰੀ ਦੇ ਵਿੱਚ ਭਰਮ ਰੱਖ ਸਕਣ ਕਿ ਆਹ ਦੇਖੋ ਜੀ ਅਸੀਂ ਇਹਦਾ ਨਿਆਂ ਕਰ ਦਿੱਤਾ, ਭਾਵੇਂ ਹੋਵੇ ਇਹ ਕਿ ਪੁਲਿਸ ਵਾਲਿਆਂ ਨੂੰ ਚੁੱਕ ਕੇ ਇੱਕ ਜ਼ਿਲ੍ਹੇ ਚੋਂ ਦੂਜੇ ਜ਼ਿਲ੍ਹੇ 'ਚ ਭੇਜ ਕੇ ਆਖਣ ਲਓ ਜੀ ਅਸੀਂ ਉਹਨਾਂ ਨੂੰ ਘਰੇ ਘੱਲਤਾ। ਜੀ ਬਿਲਕੁਲ। ਤੇ ਅਗਲੀ ਜੇ ਆਪਾਂ ਜਾਂਦੇ ਗੱਲ ਕਰੀਏ, ਸੁਖਬੀਰ ਬਾਦਲ ਹੁਣੇ ਕਹਿ ਰਹੇ ਸੀ ਵੀ ਜੂਨ ਤਾਈਂ ਜਿਹੜੀਆਂ ਜਲ ਬੱਸਾਂ ਸੀਟੀਆਂ ਮਾਰਦੀਆਂ ਦੌੜਦੀਆਂ ਦਿਖਣਗੀਆਂ। ਬਿਲਕੁਲ, ਉਹਨਾਂ ਨੇ ਪਿੱਛੇ ਜੇ ਵੀ ਕਿਹਾ ਸੀ ਕਿ ਕਾਂਗਰਸੀ ਜੇ ਚਾਹੁਣ ਤੇ ਉਹ ਬੱਸ ਦੇ ਵਿੱਚ ਸਫ਼ਰ ਵੀ ਕਰ ਸਕਦੇ, ਮੈਂ ਕਰਵਾ ਦਿਆਂਗਾ। ਤੇ ਕਾਂਗਰਸੀ ਕਹਿੰਦੇ ਨਾ ਬਾਬਾ ਨਾ, ਅਸੀਂ ਨਹੀਂ ਚੜ੍ਹਨਾ, ਤੁਹਾਡਾ ਕੀ ਪਤਾ, ਉੱਥੇ ਟੇਢੀ ਮੇਢੀ ਕਰਕੇ ਸਾਨੂੰ ਸਾਰਿਆਂ ਨੂੰ ਉੱਥੇ ਰੋੜ ਕੇ ਸਿੱਧਾ ਖਾਤਾ ਹੀ ਆਪਣਾ ਸਾਫ਼ ਕਰ ਲਓ ਤੁਸੀਂ। ਸੋ ਇਹ ਜਿਹੜੇ ਸੀਗੇ ਜਲ ਬੱਸਾਂ ਦਾ ਜਿਹੜਾ ਜੁਮਲਾ ਸੀਗਾ, ਵਾਕਈ ਜੁਮਲੇਬਾਜ਼ੀਆਂ 'ਚ ਬਦਲ ਗਿਆ। ਬੜਾ ਹਾਸਾ ਠੱਠਾ ਵੀ ਹੋਇਆ ਇਸ ਮੁੱਦੇ ਤੇ, ਪਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕੋ ਜਿਹੜੀ ਸੜਕ ਸੀਗੀ ਕਿ ਏਦਾਂ ਦੀ ਬਣਾ ਦਿਆਂਗਾ, ਭਾਵੇਂ ਬੰਬ ਮਾਰ ਲਿਓ ਟੁੱਟੇਗੀ ਨਹੀਂ, ਔਰ ਦੂਜਾ ਇਹ ਜਲ ਬੱਸ, ਇਹਨੂੰ ਮੁੱਛ ਦਾ ਸਵਾਲ ਹੀ ਬਣਾ ਲਿਆ ਉਹਨਾਂ ਨੇ। ਤਾਂ ਉਹ ਸੀਮੈਂਟਡ ਸੜਕ ਵੀ ਪੰਜਾਬ ਦੇ ਵਿੱਚ ਨਿਰਮਾਣ ਅਧੀਨ ਆ, ਚਾਹੇ ਇਹ ਹੁਣ ਪਤਾ ਨਹੀਂਗਾ ਕਿ ਟੋਲ ਏਡਾ ਭਾਰਾ ਉਹਦੇ ਤੇ ਲੱਗੇ ਕਿ ਲੋਕਾਂ ਨੂੰ 5-7 ਨੂੰ ਉੱਥੇ ਦਿਲ ਦਾ ਦੌਰਾ ਪੈ ਜੇ ਦਿਨ ਦੇ ਵਿੱਚ, ਜਿਸ ਤਰੀਕੇ ਦੀ ਉਹ ਸੜਕ ਬਣਦੀ ਜਿੰਨਾ ਪੈਸਾ ਲੱਗ ਰਿਹਾ। ਦੂਜੇ ਪਾਸੇ ਇਸ ਪ੍ਰੋਜੈਕਟ ਤੇ ਵੀ ਉਹਨਾਂ ਨੇ ਬਹੁਤ ਕੰਮ ਕੀਤਾ, ਔਰ ਕਿਉਂਕਿ ਉਹ ਤਾਂ ਉਹਨਾਂ ਦਾ ਮਜ਼ਾਕ ਬੜਾ ਉੱਡਿਆ ਸੀ, ਸੋ ਉਹਨਾਂ ਨੇ ਮੁੱਛ ਦਾ ਸਵਾਲ ਬਣਾ ਲਿਆ ਕਿ ਦੋ ਕੰਮ ਕਰਨੇ ਹੀ ਕਰਨੇ ਆ। ਹੁਣ ਸੀਮੈਂਟਡ ਸੜਕ ਵੀ ਬਣ ਰਹੀ ਹੈ ਤੇ ਉਹਦੇ ਬਰਾਬਰ ਸਮਾਂਤਰ ਜਿਹੜੀ ਹੈ ਇਹ ਬੱਸ ਵੀ ਜੂਨ ਦੇ ਮਹੀਨੇ 'ਚ ਚੱਲੇਗੀ। ਠੀਕ ਹੈ, ਵਧੀਆ ਗੱਲ ਹੈ ਜੀ ਕਿ ਤੁਸੀਂ ਸ਼ੌਂਕ ਨੂੰ, ਆਪਣੀ ਇੱਕ ਜਿੱਦ ਪਕਾਉਣ ਨੂੰ, ਹੱਠ ਪਕਾਉਣ ਨੂੰ ਹੀ ਤੁਸੀਂ ਕਰੋੜਾਂ ਫੂਕ ਦਿੱਤਾ ਜਨਤਾ ਦਾ। ਅਸੀਂ ਜਲ ਬੱਸ ਜਿਹਦੇ ਤੇ 4-5 ਕਰੋੜ ਫੂਕਿਆ, ਇਹਨੂੰ ਸਿਰ 'ਚ ਮਾਰਨਾ ਸੀ। ਇੱਕ ਛੋਟੀ ਜਿਹੀ ਉੱਥੇ ਸਾਡੇ ਕੋਲ ਰੱਖਿਆ ਝੀਲ ਆ ਜਿਹੜੀ ਹਰੀਕੇ ਦੀ, ਉਹਦੇ 'ਚ ਜਲ ਬੱਸਾਂ ਚੱਲਣਗੀਆਂ ਕਿ ਜਿਹੜੇ ਉੱਥੇ ਪਰਿੰਦੇ ਆ, ਪੰਛੀ ਹੈ, ਉਹ ਰਹਿਣਗੇ। ਸੋ ਇਹ ਸਾਨੂੰ ਸੋਚਣਾ ਚਾਹੀਦਾ। ਪਰ ਫਿਰ ਵੀ ਜੇ ਇਹਨਾਂ ਨੇ ਚਲਾ ਲਈ ਹੈ ਜਲ ਬੱਸ, ਮੁਬਾਰਕ ਆ। ਜੇ ਸੀਮੈਂਟਡ ਸੜਕ ਬਣਾ ਲਈ, ਮੁਬਾਰਕ ਆ। ਜਲ ਬੱਸ ਵੀ ਚਲਾਈ ਫਿਰਨ, ਭਜਾਈ ਫਿਰਨ, ਪਰ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਜਲ ਵਾਲੀ ਬੱਸ ਤੇ ਚਲਾ ਲਈ ਹੈ, ਜਿਹੜੀਆਂ ਖੂਨੀ ਬੱਸਾਂ ਚੱਲਦੀਆਂ ਇਹਨਾਂ ਨੂੰ ਵੀ ਬ੍ਰੇਕਾਂ ਲਾਓ ਕਿਸੇ ਤਰੀਕੇ ਨਾਲ। ਜੀ ਜਿੰਨੀ ਦੇਰ ਤੱਕ ਪੈਸੇ ਆਉਂਦੇ ਰਹਿਣਗੇ ਇਹਨਾਂ ਦੇ ਉੱਤੇ ਬ੍ਰੇਕਾਂ ਕਦੇ ਨਹੀਂ ਲੱਗਣਗੀਆਂ। ਤੇ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।